अजी जो साहब है दसो जी स्ट्रॉबेरी का खेत है जी। हाँ जी, ये स्ट्रॉबेरी का खेत है जी। ये स्वाद तो ਇਹਦਾ पनीरी आंदी है जी। अच्छा खैबर पख्तूनख्वा ਦਾ ਜ਼ਿਲ੍ਹਾ ਹੈ ਸਵਾਤ हाँ ਮੈਂਗੋਰਾ जी ਉਸ ਜਗ੍ਹਾ ਤੋਂ ਸਟ੍ਰਾਬੇਰੀ ਆਂਦੀ ਹੈ हाँ ਤੇ ਇਹ ਫਿਰ ਜਿਹੜਾ ਨਾ ਇਹ 2 ਰੁਪਏ ਦਾ ਪੌਦਾ ਜਾਂ 3 ਰੁਪਏ ਦਾ ਪੌਦਾ 5 ਰੁਪਏ ਦਾ ਪੌਦਾ ਮਿਲਦਾ ਹੈ अच्छा ਤੇ ਇਹ ਫਿਰ ਜ਼ਿਮੀਂਦਾਰ ਲਗਾਉਂਦੇ ਨੇ ਤੇ ਫਿਰ ਇਹਦੀ ਜਨਾਬੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। अच्छा ਹਾਂਜੀ ਜ਼ਿਮੀਂਦਾਰ ਨਾਲ ਲਾ ਕੇ ਹਲਾਲ ਹੋ ਜਾਂਦਾ ਵੇ हो ਫਿਰ ਜਨਾਬੇ ਲਈ ਇਹ ਸਟ੍ਰਾਬੇਰੀ ਦਾ ਜਿਹੜਾ ਫਲ ਲੱਗਦਾ ਫਿਰ ਸਪਰੇਵਾਂ ਬੜੀਆਂ ਹੁੰਦੀਆਂ ਨੇ। ਹਾਂਜੀ ਇਹ ਲਾਠੀ ਜ਼ਮੀਨ ਚ ਹੁੰਦੀ ਹੈ अच्छा ਜੇ ਰੇਤਲੀ ਜ਼ਮੀਨ ਚ ਨਹੀਂ ਹੁੰਦੀ ਹੈ। ਹਾਂਜੀ ਇਹ ਕੱਚੀ ਹੈ ਜੀ कच्ची ਅੱਗੇ ਤੁਹਾਨੂੰ ਦਿੰਦੇ ਲਾਲ ਹੋ ਗਏ ਨੇ। ਹਾਂਜੀ ਉਹ ਲਾਲ ਦੇ ਥੱਲੇ ਵਿੱਚ ਕੁਝ ਦਾਣੇ ਪੱਕੇ ਨੇ। ਇਹ ਲਾਲ ਇਹ ਮੇਰੇ ਦੋਸਤ ਨੇ ਜੀ ਰਾਣਾ ਅਰਸ਼ਦ ਸਾਹਿਬ अच्छा ਇਹ ਉਹਨਾਂ ਨੇ ਲਗਾਈ ਹੈ ਜੀ 4 ਏਕੜ। वाह जी वाह। ਹਾਂਜੀ ਮੇਰੇ ਬਚਪਨ ਦੇ ਦੋਸਤ ਨੇ ਜੀ। ਤੇ ਇਹ ਰਕਬਾ ਪਿੰਡ ਇਹ ਦਸਰ ਬਾਲਾ ਦਾ ਜੀ। ਦਸਰ ਬਾਲਾ ਦਸਰ ਬਾਲਾ ਤਹਿਸੀਲ ਕਾਮੋ ਕੀ ਤਹਿਸੀਲ ਕਾਮੋ ਕੀ ਜ਼ਿਲ੍ਹਾ ਗੁਜਰਾਂਵਾਲਾ ਜੀ। ਇਹ ਦੋ ਪਿੰਡ ਨੇ ਜੀ ਦੇਸਰ ਪਾਈ ਤੇ ਦੇਸਰ ਬਾਲਾ। ਦੇਸਰ ਪਾਈ ਜਿਹੜਾ ਵੇ ਉਹ ਵੱਡਾ ਪਿੰਡ ਹੈ ਜੀ। ਜੀ ਦੇਸਰ ਬਾਲਾ ਜਿਹੜਾ ਵੇ ਉਹ ਛੋਟਾ ਪਿੰਡ ਹੈ। अच्छा जी है जी स्प्रे वगैरह हो रही है ਜੀ ਜੀ ਸਟ੍ਰਾਬੇਰੀ ਦਾ ਖੇਤ ਹੈ ਜੀ ਤੇ ਜਿਹੜੇ ਦਾਣੇ ਨਾਲ ਤਿਆਰ ਨੇ ਉਹ ਜਿਹੜਾ ਫਲ ਪੱਕਾ ਹੋਵੇ ਉਹਨਾਂ ਨੂੰ ਉਤਾਰ ਰਹੇ ਨੇ ਲਾ ਰਹੇ ਨੇ ਜੀ। ਸਪਰੇ ਹੋ ਰਹੀ ਹੈ। ਸਾਂਝਾ ਪੰਜਾਬ ਦੀ ਟੀਮ ਜੀ ਗੁਲਸ਼ਾਦ ਕੰਬੋ ਸਾਹਿਬ ਦੀ ਰਿਕੁਐਸਟ ਤੇ ਅੱਜ ਸਿਰਾਂਵਾਲੀ ਪਿੰਡ ਦੇ ਵਿੱਚ ਆਈ ਤੇ ਉਹਨਾਂ ਦੇ ਨਾਲ ਅਸੀਂ ਜਾ ਰਹੇ ਹਾਂ ਚੱਕ ਰਾਮਦਾਸ ਪਿੰਡ, ਬੜਾ ਹੀ ਮਸ਼ਹੂਰ ਤੇ ਕਦੀਮ ਪਿੰਡ ਜੀ। ਭਾਈ ਜਾਨ ਇਹਨਾਂ ਦੇ ਨਾਲ ਅਸੀਂ ਜਾਵਾਂਗੇ, ਇਹਨਾਂ ਨੂੰ ਨਾਲ ਲੈ ਕੇ। ਤੇ ਮੱਝ ਦਾ ਵੀ ਨਾਂ ਲਵਾਂਗੇ, ਮੱਝ ਤੇ ਮੇਰੇ ਨਾਲ ਪੜਦਾ ਰਿਹਾ ਨਹੀਂ। ਇਹ ਜੀ ਸਟ੍ਰਾਬੇਰੀ ਜਿਹੜੇ ਦਾਣੇ ਤਿਆਰ ਹੋ ਗਏ ਨੇ ਉਹ ਇਹਨਾਂ ਨੇ ਖੋ ਕੇ ਰੱਖੇ ਨੇ। ਉਸਕਾ ਪਰੇਸ਼ਾਨੀ ਵਾਲੀ ਗੱਲ ਚਲੋ ਜੀ ਸਾਰੀ ਪਾ ਲਿਓ ਜੇ। ਤੁਹਾਡਾ ਹੁਣ ਫੋਨ ਚੱਲਦਾ ਪਿਆ ਵੇ? ਚੱਲਦਾ ਹੀ ਆ। ਲਿਖੋ ਰਾਣਾ ਸਾਹਿਬ ਦਾ ਵੀ ਨੰਬਰ ਲਿਖੋ। ਬੰਦ ਤੇ ਹੋਇਆ ਹੀ ਨਹੀਂ ਮੇਰਾ, ਪਤਾ ਨਹੀਂ ਫੋਨ ਕੱਲ ਪਰਸੋਂ ਉਹਦਾ ਖਰਾਬ ਹੀ ਚੁੱਕਦਾ ਹੀ ਨਹੀਂ ਪਿਆ ਭੈਣ ਤੋਂ ਤੇ ਨਹੀਂ ਚੁੱਕਦਾ। 8200 244 ਚੱਕ ਰਾਮਦਾਸ ਕਿੱਡਾ ਵੱਡਾ ਪਿੰਡ ਹੈ ਪੂਰਾ ਹੀ? ਹਾਂਜੀ ਕਾਫੀ ਵੱਡਾ ਪਿੰਡ ਹੈ। ਅੱਛਾ ਜੀ। ਹਾਂਜੀ ਬਿਲ ਵਕਤ ਦਾ ਸ਼ੁਰੂ ਹੋ ਰਿਹਾ। जी अस्सलाम वालेकुम, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਪਹੁੰਚਿਆ ਜੀ ਪਿੰਡ ਚੱਕ ਰਾਮਦਾਸ ਦੇ ਵਿੱਚ ਤੇ ਮੇਰੇ ਨਾਲ ਮੇਰੇ ਕੁਲੀਗ ਮੁਹੰਮਦ ਆਮਿਰ ਜਾਮੀ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ ਤੇ ਅਸੀਂ ਚੌਧਰੀ ਗੁਲਸ਼ਾਦ ਕੰਬੋ ਸਾਹਿਬ ਦੀ ਰਹਿਨੁਮਾਈ ਦੇ ਸਦਕੇ ਇਸ ਪਿੰਡ ਚੱਕ ਰਾਮਦਾਸ ਦੀ ਹਿਸਟਰੀ ਅੱਜ ਜਾਣਾਂਗੇ ਕਿ ਇਸ ਪਿੰਡ ਦੀ ਤਾਰੀਖ ਬਾਰੇ ਕਿ ਕਿੱਡਾ ਕੁ ਪੁਰਾਣਾ ਪਿੰਡ ਹੈ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਬਹੁਤ ਕਦੀਮ ਤੇ ਬਹੁਤ ਪੁਰਾਣਾ ਪਿੰਡ। ਉਹਦੀ ਵਜ੍ਹਾ ਕਿ ਜੀ ਇਸ ਪਿੰਡ ਦਾ ਨਾਮ ਮਨਸੂਬ ਹੈ ਜੀ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਦੇ ਨਾਲ। ਜਿਸ ਤਰ੍ਹਾਂ ਕਿ ਪਿੰਡ ਦਾ ਨਾਮ ਹੈ ਚੱਕ ਰਾਮਦਾਸ ਤੇ ਉਹਨਾਂ ਨੇ ਹੀ ਆਪਣੇ ਪਿਆਰਿਆਂ ਨੂੰ ਕਹਿ ਕੇ ਤੇ ਇਸ ਪਿੰਡ ਦੀ ਨੀਂਹ ਰੱਖੀ, ਇਸ ਪਿੰਡ ਦਾ ਮੁੰਡ ਬਣਿਆ। ਤੇ ਇਹ ਮੈਂ ਤੁਹਾਨੂੰ ਇਸ ਵੇਲੇ ਜੀ ਇੱਕ ਸਕੂਲ ਦਾ ਵਿਊ ਦਿਖਾ ਰਿਹਾ ਜਿਹੜਾ ਕਿ ਚੱਕ ਰਾਮਦਾਸ ਦੇ ਵਿੱਚ ਮੌਜੂਦ ਹੈ। ਬੜੀ ਆਲੀਸ਼ਾਨ ਬਿਲਡਿੰਗ ਤੇ ਇਹਦੇ ਨਾਲ ਜੀ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਹੀ ਉੱਚੀ ਸ਼ਖਸੀਅਤ ਹੋਏ ਜਿਨ੍ਹਾਂ ਦਾ ਤਲਕ ਵੀ ਚੱਕ ਰਾਮਦਾਸ ਦੇ ਨਾਲ ਸੀ। ਉਹਨਾਂ ਤੇ ਵੀ ਚਾਨਣ ਪਾਵਾਂਗੇ ਜੇ ਅਸੀਂ ਬਜ਼ੁਰਗਾਂ ਨਾਲ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਹੋਰ ਇੱਥੇ ਬਹੁਤ ਨਾਮਵਰ ਲੋਕ। ਅੱਛਾ ਇਹ ਘਰ ਸੀ ਆਹੋ ਬਾਬੇ ਸੋਹਣ ਸਿੰਘ ਦਾ ਤੇ ਇਹ ਘਰ ਕਿਹਦਾ ਦੱਸਣ ਦੇ? ਇਹ ਉਹਦੇ ਚਾਚੇ ਦਾ। ਕੀ ਨਾਂ ਸੀ ਉਹਦੇ ਚਾਚੇ ਦਾ? ਉੱਥੇ ਜੋ ਚਾਚੇ ਦਾ। ਅੱਛਾ ਤੇ ਜਿਹੜਾ ਬਾਬਾ ਪਾਲਾ ਸਿੰਘ ਸੀ ਉਹਦਾ ਘਰ? ਉਹਦਾ ਪੜਾ ਪਿੰਡ ਚੱਕ, ਉਹ ਉਧਰ ਪਿੰਡ ਦੇ ਵਿੱਚ।
ਤੇ ਇੱਕ ਆਪਣਾ ਬਲਵੰਤ ਸਿੰਘ ਸੀ ਇੱਕ। ਬਲਵੰਤ ਸਿੰਘ ਸੀ ਇੱਕ ਬਲਵੰਤ ਸਿੰਘ। ਉਹ ਵੀ ਪਿੰਡ 'ਚ ਹੀ ਆ। ਅੱਛਾ ਅੱਛਾ ਅੱਛਾ, ਉਸ ਪਾਸੇ। ਉਹ ਲਾਗੋ ਲਾਗੀ ਘਰ ਦੋਵੇਂ। ਅੱਛਾ ਅੱਛਾ, ਲਾਗੋ ਲਾਗੇ ਸੀ। ਠੀਕ ਹੈ ਠੀਕ। ਚਲੋ ਚਲੋ ਅਸੀਂ ਪਤਾ ਕਰੀਏ ਨਾ ਬਜ਼ੁਰਗਾਂ ਦਾ। ਜੀ ਅਸੀਂ ਬਜ਼ੁਰਗਾਂ ਦੀ ਤਲਾਸ਼ ਕਰਦੇ ਕਰਦੇ ਪਿੰਡ ਚੱਕ ਰਾਮਦਾਸ ਦੀ ਪਹਾੜ ਵਾਲੀ ਸਾਈਡ ਤੇ ਮੌਜੂਦ ਹਾਂ ਤੇ ਮੈਂ ਤੁਹਾਨੂੰ ਇਸ ਵੇਲੇ ਇੱਕ ਛੱਪੜ ਦਾ ਵਿਊ ਦਿਖਾ ਰਿਹਾ। 47 ਵੇਲੇ ਦੀਆਂ ਪੁਰਾਣੀਆਂ ਨਿਸ਼ਾਨੀਆਂ ਦੇ ਵਿੱਚੋਂ ਜੀ ਇੱਕ ਪੁਰਾਣੀ ਨਿਸ਼ਾਨੀ ਪਿੰਡ ਚੱਕ ਰਾਮਦਾਸ ਦਾ ਛੱਪੜ, ਜਿਹੜਾ ਕਿ 18 ਏਕੜ ਤੇ ਮੁਸ਼ਤਮਿਲ ਸੀ ਤੇ ਵਕਤ ਦੇ ਨਾਲ ਨਾਲ ਆਬਾਦੀ ਵਧਦੀ ਗਈ ਤੇ ਲੋਕ ਨੂੰ ਆਪਣੇ ਹਿਸਾਬ ਦੇ ਨਾਲ ਪੂਰਦੇ ਗਏ ਤੇ ਸਾਡੇ ਵੀਰ ਸਾਨੂੰ ਦੱਸ ਰਹੇ ਸਨ ਕਿ ਇਹ ਜਿੰਨੇ ਵੀ ਇਸ ਵੇਲੇ ਡੇਰੇ ਜਾਂ ਹਵੇਲੀਆਂ ਵਗੈਰਾ ਬਣੀਆਂ ਨੇ ਇਹ ਸਾਰਾ ਛੱਪੜ ਦਾ ਏਰੀਆ ਸੀ। ਤੇ ਸਾਂਝਾ ਪੰਜਾਬ ਜੀ ਸਰਦਾਰ ਸੁਖਵਿੰਦਰ ਗਿੱਲ ਸਾਹਿਬ ਦੀ ਰਿਕੁਐਸਟ ਤੇ ਇਸ ਪਿੰਡ ਦੇ ਵਿੱਚ ਹਾਜ਼ਰ ਹੋਇਆ। ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਮਾਸੜ ਸਨ ਜਿਹੜੇ ਬਾਬਾ ਗੰਗਾ ਸਿੰਘ ਜੀ, ਉਹਨਾਂ ਦਾ ਵੀ ਤਲਕ ਇਸ ਪਿੰਡ ਦੇ ਨਾਲ ਸੀ, ਚੱਕ ਰਾਮਦਾਸ ਦੇ ਨਾਲ। ਹੋਰ ਬਹੁਤ ਸਾਰੇ ਨਾਂ ਜੀ ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਬਜ਼ੁਰਗਾਂ ਨਾਲ ਕਰਾਂਗੇ ਕਿ 47 ਤੋਂ ਪਹਿਲੇ ਕਿਸ ਤਰ੍ਹਾਂ ਦਾ ਪਿੰਡ ਸੀ, ਕਿਹੜੇ ਕਿਹੜੇ ਲੋਕ ਇੱਥੇ ਆਬਾਦ ਸਨ। ਜੱਟ ਵਿਰਕ ਇਸ ਪਿੰਡ ਦੇ ਵਿੱਚ ਆਬਾਦ ਸਨ ਜੀ, ਬਟ ਉਹਨਾਂ ਨੂੰ ਬਾਵੇ ਕਰਕੇ ਕਿਹਾ ਜਾਂਦਾ ਸੀ। ਇਸ ਪਿੰਡ ਦੇ ਜਿਹੜੇ ਸਰਦਾਰ ਲੋਕ ਸਨ ਜੀ ਉਹ ਵਸੇ ਜਾ ਕੇ ਇੰਡੀਆ ਵੱਲ ਪਿੰਡ ਕੜਾਮ ਜ਼ਿਲ੍ਹਾ ਪਟਿਆਲਾ ਦੇ ਵਿੱਚ। ਗਿੱਲ ਸਾਹਿਬ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਉਹਨਾਂ ਨੇ ਪਹੁੰਚਾਈ ਤੇ ਬਾਕੀ ਦੀਆਂ ਗੱਲਾਂ ਅਸੀਂ ਬਜ਼ੁਰਗਾਂ ਨਾਲ ਕਰਾਂਗੇ ਜੀ। ਤੇ ਬਹੁਤ ਮੁਸ਼ਕਲ ਸਾਨੂੰ ਇੱਕ ਬਜ਼ੁਰਗ ਮਿਲੇ ਜਿਹੜੇ ਕਿ 47 ਵੇਲੇ ਦੀ ਜਿਨ੍ਹਾਂ ਨੇ ਦੌਰ ਵੇਖਿਆ, ਉਹਨਾਂ ਤੋਂ ਅਸੀਂ ਪੁੱਛਣਾ, ਤੁਹਾਡੇ ਰੂਬਰੂ ਕਰਨਾ ਕੀ ਕੁਝ ਜਾਣਦੇ। अस्सलाम वालेकुम बाबा जी, की हाल है? ਖੈਰ ਜੇ ਖੈਰ ਤੁਸੀਂ। की ना जी अपना? ਰੂੜ ਮੇਰੇ रूड़। ਰੋਡ ਮਸੀ ਕਰਕੇ। अच्छा, रूड़ मसीह। ते ਤੁਹਾਡੇ ਵਾਲਦ ਸਾਹਿਬ ਦਾ ਨਾਂ? ਜੇਠਾ ਤੇ ਨਾ ਪਿਛਲੇ ਤੁਹਾਨੂੰ ਪਤਾ ਸੀ ਦੇਖਾ ਹਾਂ ਹਾਂ। ਤੇ ਆਪਣਾ ਬਾਬੇ ਦਾ ਨਾਂ ਕੀ ਸੀ, ਦਾਦੇ ਦਾ? ਦਾਦੇ ਦੇ ਨਾਂ ਜੇਠਾ ਹਜੇ ਜੇ। ਅੱਛਾ। ਸਾਡਾ ਜਿਹੜਾ ਆ ਬਾਪ ਸੀ ਨਾ ਤੇ ਦਾਦੇ ਦਾ ਤੇ ਸਾਨੂੰ ਪਤਾ ਹੀ ਨਹੀਂ ਨਾ। ਹਾਂ ਹਾਂ। ਕੋਈ ਹੋਰ ਕਿਤੇ ਪਿਛਲੇ ਨਾ ਉਹਨਾਂ ਦਾ ਕੋਈ ਨਾਂ ਦਾ ਪਤਾ ਤੇ ਨਾ ਸਾਨੂੰ। ਅੱਛਾ ਅੱਛਾ ਅੱਛਾ। ਆਪਣਾ ਜੱਦੀ ਪਿੰਡ ਹੈ ਚੱਕ ਰਾਮਦਾਸ, ਆਹ, ਜ਼ਿਲ੍ਹਾ ਗੁਜਰਾਂਵਾਲਾ ਆਹ, ਤੇ ਤਹਿਸੀਲ ਕਾਮੋਗੀ। ਕੰਮ ਹੋ ਗਿਆ। ਤੇ ਜਦੋਂ ਵੰਡ ਹੋਈ ਹੈ 47 ਜਦੋਂ ਆਈ ਹੈ ਹਾਂ। ਉਦੋਂ ਵੀ ਇਹ ਐਡਰੈਸ ਸੀ, ਮਤਲਬ ਜ਼ਿਲ੍ਹਾ ਗੁਜਰਾਂਵਾਲਾ ਲੱਗਦਾ ਸੀ? ਜਿਹੜਾ ਗੁਜਰਾਂ ਵਾਲੇ ਹਾਂ ਜੀ ਇੱਥੇ ਗੁਜਰਾਂ ਅੱਛਾ ਜੀ। ਲੱਗਦਾ ਸੀ। ਇੱਥੇ ਬਾਅਦ ਨਾਲ ਸਿਆਲਕੋਟ ਵੀ ਲੱਗ ਜਾਂਦਾ ਸੀ। ਅੱਛਾ। ਨਾਲ ਨਾਲ ਤਹਿਸੀਲ ਪਸੂਰ ਸੀ ਨਾਲ ਲੱਗਦੀ ਨਾ। ਹਾਂ ਹਾਂ ਹਾਂ। ਸਾਡੇ ਕਹਿ ਰਹੇ ਤਹਿਸੀਲ ਪਸੂਰ ਸੀ ਉਸ ਤੋਂ। ਹਾਂ ਜੀ। ਠੀਕ ਹੈ ਠੀਕ ਹੈ, ਸਹੀ ਹੈ। ਤੇ ਦੱਸੋ 47 ਤੋਂ ਪਹਿਲੇ ਚੱਕ ਰਾਮਦਾਸ ਜਿੱਡਾ ਹੁਣ ਪਿੰਡ ਕਿਆ ਐਡਾ ਹੀ ਸੀ ਕਿ ਜਾਂ ਇਹਦੇ ਤੋਂ ਛੋਟਾ ਸੀ? ਛੋਟਾ ਸੀ, ਅੱਛਾ, ਹੁਣ ਵਧਿਆ ਹੈ। ਹੁਣ ਵਧਿਆ ਠੀਕ ਹੈ। ਬੜਾ ਉਦੋਂ ਥੋੜਾ ਸੀ ਪਿੰਡ, ਅੱਛਾ ਕਿਉਂ ਲੋਕ ਘੱਟ ਸਨ ਉਦੋਂ। ਅੱਛਾ ਅੱਛਾ। ਬਾਵੇ ਜਿਹੜੇ ਸਨ ਉਹ ਦੂਸਰਾ ਘਰ ਸਨ, ਕੁੱਤੇ ਕੋਈ ਸਿੱਖਾਂ ਦੇ ਹੋਰ ਮਰਾਰੇ ਸਨ ਉਹ ਵੀ ਸਿੱਖੀ ਸਨ ਅੱਛਾ। ਤੇ ਉਹਨਾਂ ਦੇ ਘਰ ਸਨ। ਬਾਅਦ ਦੋ ਚਾਰ ਦੂਜੇ ਜਿਹੜੇ ਹਨ ਉਹ ਇਸ ਤਰ੍ਹਾਂ ਬਾਅਦ ਕਮੀ ਨਹੀਂ ਸਨ। ਉਹ ਹੀ ਦੂਸਰਾ ਘਰ ਸਨ ਜਿਹੜੇ। ਬਹੁਤੇ ਘਰ ਜਿਹੜੇ ਸਨ ਉਹ ਕਿਹੜੀ ਬਰਾਦਰੀ ਦੇ ਸਨ ਜ਼ਿਆਦਾ? ਜ਼ਿਆਦਾ ਬਲਾਦਰੀ ਤੇ ਹੀ ਅੰਦਰ ਆ ਜਾਂਦੀ ਤੇ ਅੱਛਾ। ਮਾਲਦਾਰ ਜਿਹੜੇ ਹਨ ਜੰਗੀਰਦਾਰ ਉਹ ਬਾਵੇ ਸਨ। ਬਾਵੇ ਲੋਕ ਸਨ। ਉਹ ਬਾਵੇ। ਠੀਕ ਹੈ ਬਾਬਾ ਜੀ, ਇਹ ਮੈਨੂੰ ਪਿੱਛੋਂ ਜਿਸ ਤਰ੍ਹਾਂ ਇਤਲਾਹ ਆਈ ਇੰਡੀਆ ਤੋਂ, ਹਾਂ। ਜਿਹੜੇ ਤੁਹਾਡੇ ਪਿੰਡ ਦੇ ਤੁਸੀਂ ਉੱਠ ਕੇ ਗਏ ਸਨ, ਅੱਛਾ। ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ, ਦਰਖਾਸਤ ਕੀਤੀ ਹੈ ਚਲੋ ਬਈ ਸਾਨੂੰ ਕਿ ਸਾਡੇ ਬਜ਼ੁਰਗਾਂ ਦਾ ਪਿੰਡ ਸੀ ਚੱਕ ਰਾਮਦਾਸ, ਚੱਕ ਤੇ ਰਾਮਦਾਸ। ਜ਼ਰੂਰ ਸਾਨੂੰ ਉਹਦੀ ਇੱਕ ਅੱਧੀ ਤਸਵੀਰ ਸਾਨੂੰ ਪਿੰਡ ਵਿਖਾਇਆ ਜਾਏ, ਸਾਡੀਆਂ ਜੜ੍ਹਾਂ ਦੇ ਦਰਸ਼ਨ ਸਾਨੂੰ ਕਰਵਾਏ ਚਲੋ ਜਾਣ। ਚਾਹੀਦਾ ਜ਼ਰੂਰੀ। ਠੀਕ ਹੈ ਜੀ। ਹਾਂ ਤੇ ਉਹ ਹੈ ਸਨ ਵਿਰਕ ਜੱਟ। ਹਾਂ ਉਹਨਾਂ ਨੂੰ ਬਾਵੇ ਕਿਉਂ ਕਹਿੰਦੇ ਸਨ? ਜੀ ਉਹ ਬਾਵੇ ਤੇ ਸੀ ਨਾ, ਹਾਂ। ਇਹ ਉਹਨਾਂ ਨੂੰ ਮੰਨਣ ਵਾਲੇ ਹਨ ਲੋਕ, ਹਿੰਦੂ ਲੋਕ ਜਿਹੜੇ ਹਨ ਨਾ। ਅੱਛਾ। ਜਿਵੇਂ ਸ਼ਾਮਾਂ ਨੂੰ ਸਜਦਾ ਨੂੰ ਮੰਨਦੇ ਹਨ। ਠੀਕ ਹੈ, ਬਿਲਕੁਲ। ਆਪ ਇਸ ਨਾਲ ਉਹ ਬਾਵੇ ਹਨ ਵੀ ਇਹਨਾਂ ਦੀ ਮੰਨਤਾ ਹਿੰਦੂ ਲੋਕ ਜਿਹੜੇ ਹਨ ਬਹੁਤ ਕਰਦੇ ਹਨ। ਹੂੰ। ਤੇ ਇਹਨਾਂ ਨੂੰ ਫਿਰ ਇਹ ਜੰਗੀਰਾਂ ਇਹਨਾਂ ਨੂੰ ਮਿਲ ਗਈਆਂ ਹਨ ਅੱਛਾ। ਤੇ ਉਹ ਫਿਰ ਕੋਈ ਇਹ ਬਾਵੇ। ਠੀਕ ਹੈ। ਹਾਂ। ਜਦੋਂ ਉਹ ਇੱਥੇ ਰਹਿੰਦੇ ਸਨ, ਹਾਂ। ਜਦੋਂ ਇਧਰੋਂ ਮਤਲਬ ਉਧਰ ਗਏ ਨੇ, ਹਾਂ। ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ? ਇਹ ਉਮਰ ਥੋੜੀ ਹੋਏ ਸਾਡੀ ਬਿਲਕੁਲ। ਅੱਛਾ, ਕੋਈ 12-14 ਸਾਲ ਆਇਆ ਸੀ? ਇਹ ਆ 12 ਸਾਲ ਦੇ ਆਏ ਸੀ। ਅੱਛਾ। ਕਿਉਂ ਇਹਦੇ ਤੇ ਵਿੱਚ ਬੰਦਿਆਂ ਦਾ ਨਹੀਂ ਪਤਾ, ਵਿੱਚ ਜਿਹੜੇ ਨਾ ਜੀ। ਪਤਾ ਵੀ ਹੈ। ਸਹੀ ਹੈ। ਠੀਕ ਹੈ ਠੀਕ ਹੈ। ਤੇ ਕਿੰਨੀਆਂ ਪੱਤੀਆਂ ਸਨ ਪਿੰਡ ਦੀਆਂ? ਪਿੰਡ ਦੀਆਂ ਦੋਵੇਂ ਪੱਤੀਆਂ ਹਨ। 2 ਪੱਤੀਆਂ ਸਨ। ਆਹ, ਨਾਂ ਯਾਦ ਨੰਬਰਦਾਰਾਂ ਦੇ? ਨੰਬਰਦਾਰਾਂ ਦੇ ਨਾਂ ਨਹੀਂ ਹੁਣ ਯਾਦ। ਅੱਛਾ ਆਹ, ਠੀਕ ਹੈ
ਨੰਬਰਦਾਰ ਇੱਕ ਮੇਰਾ ਖਿਆਲ ਸੁੰਦਰ ਸਿੰਘ ਸੀ ਅੱਛਾ ਇਥੋਂ ਦਾ, ਉਹ ਇੱਕੋ ਹੀ ਨੰਬਰਦਾਰ ਸੀ। ਕਿਹੜੇ ਨੰਬਰ ਹਾਂਜੀ ਛੋਟਾ ਪਿੰਡ ਸੀ ਕਿ ਨੰਬਰ ਛੋਟਾ ਇੱਥੇ ਠੀਕ। ਆ ਤੋਂ ਬਾਅਦ ਨੂੰ ਨੰਬਰਦਾਰੀ ਨਹੀਂ ਮਿਲਦੀ। ਅੱਛਾ ਇਹ ਕਿਉਂ ਇਹ ਫਕੀਰੀ ਤਰੀਕੇ ਦਾ ਹਿਸਾਬ ਨਾਲ ਇਹਨਾਂ ਦਾ ਮਾਤਾ ਸੀ ਹਾਂ ਜਿਹੜਾ ਠੀਕ ਠੀਕ ਤੇ ਉਹ ਨੰਬਰਦਾਰੀ ਉਹਨਾਂ ਅੰਦਰ ਆ ਜਾਂਦੀ। ਪੀਰੀ ਮਰੀਦੀ ਸੀ ਇਹਨਾਂ ਦੀ ਹਾਂ, ਅੱਗੇ ਆਲਾਮ ਦੇ ਪਿੰਡਾਂ ਚ ਇਹਨਾਂ ਦਾ ਮੁਕਾਮੀ ਲੋਕਾਂ ਨਾਲ ਕੀ ਸੀ ਆਪਣਾ ਵਰਤਾ ਇਹ ਬਹੁਤ ਸਹੀ ਰਿਹਾ। ਹੂੰ ਕਾਮੀ ਲੋਕਾਂ ਨੂੰ ਮਾਰਿਆ ਨਾ, ਇਹਨਾਂ ਦਾ ਸਹੀ ਰਿਹਾ ਬੜਾ ਵਕਤ ਠੀਕ ਬੰਗੇ ਨੇ ਲੋਕਾਂ ਦੇ ਮਾੜੇ ਲੋਕਾਂ ਨਾਲ ਪਿਆਰ ਕਰਦੇ ਸਨ। ਘਰ ਕਰਦੇ। ਚੱਕ ਰਾਮਦਾਸ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸੋ। ਇਹਦੇ ਲਹਿੰਦੇ ਬਾਈ ਕਿਹੜਾ ਵੇ, ਪਹਾੜ ਬਾਈ ਕਿਹੜਾ ਵੇ, ਜਿਹੜੇ ਮੋਟੇ ਮੋਟੇ ਪਿੰਡ ਨੇ। ਮੋਟੇ ਲਾਗੇ ਕੋਈ ਵੀ ਨਹੀਂ। ਅੱਛਾ ਇਹ ਬਹਾਪੁਰ ਹੈ, ਕੋਲੀ ਹੈ ਹਾਂ ਤੇ ਇਧਰ ਭੋਪਰ ਹੈ, ਠੱਠਾ ਹੈ, ਤੁਮਨਾ ਹੈ। ਪਿੰਡ ਛੋਟੇ ਨੇ। ਪਿੰਡ ਛੋਟੇ ਮੋਹਨਪੁਰ ਡੋਗਰਾ ਹੈ, ਮੋਹਨਪੁਰ ਸੈਨਾ ਹੈ। ਹਾਂ ਇਹ ਨੇ ਠੀਕ ਹੈ, ਲੇਕਿਨ ਹੈ ਛੋਟੇ ਛੋਟੇ ਪਿੰਡ ਨੇ ਪਰ ਪੁਰਾਣੇ ਨੇ। ਉਸ ਵੇਲੇ ਵੀ ਵਜੂਦ ਹੈ ਸੀ ਇਹਨਾਂ ਦਾ। ਉਹ ਉਹਲੇ ਮੌਜੂਦ ਸਨ ਕੇ। ਠੀਕ ਹੈ ਠੀਕ ਬਕਾਪੁਰ ਪੁਰਾਣਾ ਪਿੰਡ ਉੱਥੇ ਥੇ ਵੇ ਪੁਰਾਣੇ ਜ਼ਮਾਨੇ ਦੇ ਕਈ ਸੌ ਉਹ ਵੀ ਪੁਰਾਣਾ ਆਹੋ ਪੁਰਾਣਾ। ਸਹੀ ਹੈ ਸਹੀ ਹੈ। ਠੀਕ ਹੈ ਬਾਬਾ ਜੀ, ਉਹ ਹਿੰਦੂ ਲੋਕ ਵੀ ਖੱਤਰੀ ਲੋਕ ਹਾਂ ਦੁਕਾਨਦਾਰੀ ਜਿਹੜੇ ਕਰਦੇ ਸਨ, ਹੈ ਸੀ ਕੋਈ ਦੁਕਾਨ ਪਿੰਡ ਚ? ਬੜੀਆਂ ਫੈਸ਼ਨ ਦੁਕਾਨ ਨਹੀਂ, ਇੱਥੇ ਵੀ ਐਸਨ। ਅੱਛਾ ਇੱਥੇ ਕਤਰੀਆਂ ਦੀਆਂ ਦੁਕਾਨਾਂ ਆ ਸਨ। ਹਾਂ ਨਾ ਯਾਦ ਹੈ ਕਿਸੇ ਦਾ? ਦੁਕਾਨਾਂ ਉਹਨਾਂ ਦੀਆਂ ਹੁੰਦੀਆਂ ਸਨ। ਉਹਨਾਂ ਦਾ ਨਾਂ ਨਹੀਂ ਹੁਣ ਕਿਸੇ ਦਾ ਯਾਦ ਪਈ, ਦੁਕਾਨਾਂ ਤੇ ਹੁੰਦੀਆਂ ਹਨ ਤੇ ਹੋਵੇ ਫਿਰ ਨਹੀਂ ਉਹਨਾਂ ਦਾ। ਅੱਛਾ ਅੱਛਾ, ਉਹ ਹੁੰਦਾ ਨਾ ਕਿ ਤੁਸੀਂ ਛੋਟੇ ਹੋ ਬੱਚੇ ਹੋ, ਜ਼ਿਆਦਾ ਕਿਹੜੀ ਦੁਕਾਨ ਤੇ ਜਾਂਦੇ ਸੋ? ਨਹੀਂ ਉਹ ਕੋਈ ਹਿਸਾਬ ਨਹੀਂ ਦੀ ਉਹਨਾਂ ਦਾ ਹੋਏਗਾ ਤਾਂ ਜਾਂਦੇ ਦੁਕਾਨਾਂ ਤੇ ਉਹਨਾਂ ਦੇ ਨਾਂ ਦਾ ਨਹੀਂ ਹੁਣ ਪਤਾ। ਅੱਛਾ ਕੀ ਅੱਛਾ ਕੀ ਠੀਕ ਹੈ ਠੀਕ। ਕਿਉਂ ਵਾਹ ਗੱਲ ਪੁਰਾਣੀਆਂ ਹੋ ਗਈਆਂ ਨੇ ਹੁਣ। ਅੱਛਾ ਅੱਛਾ, ਸ਼ਾਇਦ ਤੁਹਾਨੂੰ ਕਿਹੜਾ ਲੱਗਦਾ ਸੀ ਉਸ ਵੇਲੇ? ਗੁਜਰਾਂ ਗੁਜਰਾਂ ਵਾਲੇ ਕੋਈ ਵਿਆਹ ਸ਼ਾਦੀ ਆ ਜਣੀ, ਇੱਥੋਂ ਦੇ ਲੋਕਾਂ ਨੇ ਉੱਥੇ ਜਾਣਾ ਕੱਪੜਾ ਲੀੜਾ ਲੈਣਾ। ਉੱਥੋਂ ਲਿਆਉਣਾ। ਠੀਕ ਠੀਕ ਇਹ ਜਾਣਾ ਸਹੀ ਹੈ। ਗੁਰਦੁਆਰਾ ਹੈ ਸੀ? ਗੁਰਦੁਆਰਾ ਸੀ। ਅੱਛਾ, ਇੱਕ ਦੋ ਇੱਕ ਤੇ ਮਸਜਿਦ ਮਸਜਿਦ ਵੀ ਇੱਕ ਹੀ ਸੀ। ਮਸਜਿਦ ਵੀ ਇੱਕ ਸੀ। ਹਾਂ ਠੀਕ ਹੈ ਹਾਂ। ਸਹੀ ਹੈ। ਉਦੋਂ ਕੱਚੀਆਂ ਸਨ ਹਾਂ ਮਸਜਿਦਾਂ ਵੀ ਕੱਚੀਆਂ, ਗੁਰਦੁਆਰੇ ਵੀ ਆਨੇ ਕੱਚੇ ਪੱਕੇ ਸਨ, ਥੋੜੇ ਹੀ। ਸਾਰਾ ਕੁਝ ਕੱਚਾ ਹੀ, ਬੰਦੇ ਸੱਚੇ ਹਾਂ ਦਿਲ ਦੇ। ਦੇ ਸੱਚ ਗੱਲ ਹੈ ਤੇ ਇੱਕ ਦੂਜੇ ਨਾਲ ਨਾ ਲਿਆ ਲਿਆ ਹੈ ਸੀ, ਅਹਿਸਾਸ ਇੱਕ ਕਰਦੇ ਦੂਜੇ ਨੂੰ ਸਾਥ ਹੈ ਸੀ। ਸਹੀ ਹੈ ਹਾਂ। ਠੀਕ ਹੈ ਜੇ ਇੱਕ ਦਾ ਪ੍ਰਾਹੁਣਾ ਆ ਗਿਆ ਮਹਿਮਾਨ ਤੇ ਉਹਨੂੰ ਸਾਰੇ ਸਮਝਦੇ ਹਨ ਵੀ ਬਈ ਸਾਡਾ ਹੀ ਆਪਣਾ ਹੀ ਹੈ। ਜੀ 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 ਠੀਕ ਠੀਕ ਬਾਬਾ ਜੀ। ਬਾਬਾ ਜੀ ਸਾਨੂੰ ਬਸ ਠੀਕ ਹੈ ਜੀ। ਕੁਝ ਨਾਂ ਨੇ ਸਾਡੇ ਕੋਲ ਆਏ। ਅੱਛਾ, ਗੰਗਾ ਸਿੰਘ ਹੈ ਸੀ ਇਥੋਂ ਦਾ ਹਾਂ? ਗੰਗਾ ਰਾਮ, ਹਾਂ ਗੰਗਾ ਸਿੰਘ ਨਹੀਂ ਸੀ, ਗੰਗਾ ਰਾਮ ਸੀ, ਖੱਤਰੀ ਸੀ। ਅੱਛਾ ਖੱਤਰੀ ਸੀ। ਹਾਂ, ਤੇ ਬਾਬਾ ਸੋਹਣ ਸਿੰਘ ਸੀ। ਅੱਛਾ ਬਾਬਾ ਜੰਗੀਰ ਬਾਬਾ ਸਿੰਘ। ਸੋਹਣ ਸਿੰਘ, ਬਾਬਾ ਜੰਗੀਰ ਸਿੰਘ, ਬਾਬਾ ਸੇਵਾ ਸਿੰਘ, ਇਹ ਤਰਾਵੇ ਸਨ। ਜੰਗੀਰ ਸਿੰਘ ਜਿਹੜਾ ਸੀ ਨਾ ਉਹ ਇਹਨਾਂ ਦਾ ਚਾਚਾ ਸੀ, ਅੱਛਾ ਤੇ ਸੋਹਣ ਸਿੰਘ ਤੇ ਸੇਵਾ ਸਿੰਘ ਇਹ ਦੋਵੇਂ ਭਰਾ ਸਨ। ਸੋਹਣ ਸਿੰਘ ਤੇ ਸੇਵਾ ਸਿੰਘ ਦੋਵੇਂ ਭਰਾ ਸਨ। ਇਹ ਭਾਈ ਅੱਛਾ, ਤੇ ਇੱਕ ਸੀ ਬਾਵਾ ਪਾਲਾ ਸਿੰਘ, ਪਾਲਾ ਸਿੰਘ, ਬਾਵਾ ਮੰਗਲ ਸਿੰਘ, ਇਹ ਮੰਗਲ ਸਿੰਘ, ਬਲਵੰਤ ਸਿੰਘ, ਇੱਕ ਹੋਰ ਨਾਂ ਸਾਡੇ ਕੋਲ ਬਾਵਾ ਬਲਵੰਤ ਸਿੰਘ। ਤੇ ਬਗਲੇ ਆ ਸਨ, ਉਹਨਾਂ ਦਾ ਖਾਸ ਪਤਾ ਨਹੀਂ। ਇੱਕ ਸਾਨੂੰ ਬਜ਼ੁਰਗ ਮਿਲੇ ਨੇ, ਉਹਨਾਂ ਨੇ ਸਾਨੂੰ ਦੱਸਿਆ ਕਿ ਮੰਗਲ ਸਿੰਘ ਤੇ ਬਲਵੰਤ ਸਿੰਘ ਉਹਨਾਂ ਦਾ ਉਹ ਉੱਥੇ ਕਰਕੇ ਘਰ ਸੀ ਪਿੱਛੇ ਜੀ ਕਰਕੇ। ਠੀਕ ਹੈ ਠੀਕ ਹੈ। ਤੇ ਬਾਬਾ ਜੀ ਬੜੇ ਢਲੱਲੇ ਬੰਦੇ ਸਨ ਜੀ, ਇਹ ਸਾਨੂੰ ਦੱਸਿਆ ਉਹਨਾਂ ਨੇ। ਇਹ ਇਲਾਕਾ ਜਿਹੜਾ ਨਾ ਹਾਂ ਇਹ ਹਿਸਾਬ ਨਾਲ ਬਾਵਿਆਂ ਦੇ ਸੀ। ਹਾਂ ਇੱਥੇ ਮਹੱਲ ਜਿਹੜੇ ਸਨ ਨਾ ਅੱਛਾ ਇਹ ਬਾਵਿਆਂ ਦੇ ਸਨ। ਜੀ 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 ਇੱਥੇ ਲੋਕੀ ਆਂਦੇ ਹਨ ਬਾਵਿਆਂ ਦੇ ਮਹੱਲ ਨੇ ਬਾਈ। ਅੱਛਾ, ਇਹ ਸਭ ਪਿੰਡਾਂ ਦੇ ਵਿੱਚ ਕੱਚੀ ਹੀ ਹੁੰਦੀ, ਕੱਚੀਆਂ ਬਾਦੀਆਂ। ਠੀਕ ਹੈ ਠੀਕ ਹੈ। ਤੇ ਜ਼ਮੀਨਦਾਰ ਬੜੇ ਸਨ। ਅੱਛਾ। ਦੋ ਤਿੰਨਾਂ ਪਿੰਡਾਂ ਦੇ ਵਿੱਚ ਮਾਲਕੀ ਸੀ ਉਹਨਾਂ ਦੀ। ਅੱਛਾ ਅੱਛਾ, ਜਿਹੜਾ ਤਗੜਾ ਜ਼ਮੀਂਦਾਰ ਸੀ ਇਸ ਪਿੰਡ ਦਾ ਹਾਂ। ਉਹ ਸਾਨੂੰ ਦੱਸਿਆ ਗਿਆ ਜੀ ਜਗੀਰ ਸਿੰਘ ਸੀ ਤੇ ਜੰਗੀਰ। ਜਿੰਦਰ ਸਿੰਘ ਹਾਂ, ਹੈ। ਜ਼ਮੀਨਦਾਰ। ਗੱਲ ਸਹੀ ਹੈ। ਇਹ ਠੀਕ ਹੈ। ਅੱਛਾ। ਉਹ ਜਿਹੜਾ ਸੀ ਉਹ ਆਦੀ ਸੀ ਇਹਨਾਂ 'ਚ। ਅੱਛਾ, ਦੋਵਾਂ ਭਰਾਵਾਂ 'ਚ ਉਹ ਇਹਨਾਂ ਦਾ ਚਾਚਾ ਸੀ। ਤੇ ਜਗੀਰ ਸਿੰਘ, ਜਗੀਰ ਸਿੰਘ ਇਹਨਾਂ ਦਾ ਚਾਚਾ ਸੀ, ਸੋਹਣ ਸਿੰਘ ਤੇ ਸੇਵਾ ਸਿੰਘ ਦਾ। ਸੋਹਣ ਸਿੰਘ ਦਾ ਤੇ ਸੇਵਾ ਸਿੰਘ ਦਾ ਉਹ ਚਾਚਾ ਆਦੀ ਸੀ ਇਹਨਾਂ 'ਚ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਕੋ ਵਾਪਸ ਪਰਤਿਆ ਆਪਣਾ ਪਿੰਡ ਵੇਖਣ? ਇਹ ਇੱਕ ਘੁਮਿਆਰ ਆਇਆ ਸੀ ਉਦੋਂ। ਅੱਛਾ, ਘੁਮਿਆਰ ਸਿੱਖ ਸੀ ਜਾਂ ਹਿੰਦੂ ਸੀ? ਸਿੱਖ ਸਿੱਖ ਸੀ ਘੁਮਿਆਰ ਸੀ। ਕੀ ਨਾਮ ਉਹਦਾ? ਉਹਦੇ ਨਾਂ ਬੰਸਾ ਸੀ। ਬੰਸਾ। ਬੰਸਾ ਨਾਂ ਉਹਨਾਂ ਦੇ ਸੀ। ਅੱਛਾ ਅੱਛਾ ਜੀ ਜੀ। ਉਹ ਕਿੰਨੇ ਚਿਰ ਮਗਰੋਂ ਆਇਆ? 47 ਜਦੋਂ ਹੋ ਗਈ ਹੈ ਵੰਡ ਵਡਾਈ ਹੋ ਗਈ। ਉਹ ਕਾਫੀ ਦੇਰ ਬਾਅਦ ਵਿੱਚ ਬਾਬਾ ਕੋਈ 10-12 ਸਾਲ ਨਿਕਲਦੇ ਤੇ ਅੱਛਾ ਆਇਆ। ਠੀਕ ਹੈ। ਤੇ ਕੀ ਕੁਝ ਆ ਕੇ ਦੱਸਦਾ ਸੀ? ਮੈਂ ਕਿੱਥੇ ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਆ, ਕਿਹੜੇ ਜ਼ਿਲ੍ਹੇ 'ਚ? ਜਿਹੜਾ ਨਹੀਂ ਕੋਈ ਪਤਾ ਲੱਗਾ ਵੀ ਕਿੱਥੇ ਬੈਠੇ ਨੇ। ਹਾਂ ਹਾਂ। ਤੇ ਤੁਸੀਂ ਮਿਲੇ ਉਹਨੂੰ? ਮਿਲੇ ਅੱਛਾ ਬਾਕੀ ਹਾਂ ਹਾਂ ਹਾਂ।
ਉਦੋਂ ਬਾਬਾ ਹੋਇਆ ਹੀ ਨਾ ਸੀ ਉਹ ਬਾਬਾ ਟਾਈਮ ਦੀ ਗੱਲ ਹੈ ਤੁਹਾਨੂੰ ਪਤਾ ਠੀਕ ਇਹ ਨਹੀਂ ਪਤਾ ਆਏ ਤੇ ਹੈ ਚਲੋ ਸਹੀ ਹੈ ਤੇ ਗੁਰਦੁਆਰਾ ਕਿੱਥੇ ਕਰਕੇ ਸੀ ਭਲਾ ਗੁਰਦੁਆਰਾ ਉਹ ਪਿੰਡੋਂ ਕਿਹੜੀ ਬਾਈ ਪਿੰਡੋਂ ਲੈਂਦੇ ਪਾਸੇ ਪਿੰਡੋਂ ਲੈਂਦੇ ਪਾਸੇ ਗੁਰਦੁਆਰਾ ਸੀ ਤੇ ਮਸਜਿਦ ਮਸਜਿਦ ਆਪ ਜਿੱਥੇ ਉਹ ਚੜ੍ਹਦੇ ਪਾਸੇ ਸੀ ਆ ਜਾਣ ਮਸਜਿਦ। ਜਿੱਥੇ ਹੁੰਦੀਆਂ ਨੇ ਮਸਜਿਦ ਅੱਛਾ ਠੀਕ ਹੈ ਸਕੂਲ ਹੈ ਸੀ ਪਿੰਡ ਚ ਸਕੂਲ ਉਸ ਵੇਲੇ ਉਦੋਂ ਸਕੂਲ ਕੋਈ ਨਹੀਂ ਤੇ ਕਿੱਥੇ ਜਾਂਦੇ ਸਾਂ ਬੱਚੇ ਪੜਨ ਸੀ ਉਦੋਂ ਛੀਣੀ ਵਾਲੇ ਲੋਕ ਜਾਂਦੇ ਹਨ ਬੱਚੇ ਛੀਣੀ ਵਾਲੇ ਬਹਾਪੁਰ ਦਾ ਹਜ਼ਮ ਬਹਾਪੁਰ ਵੀ ਆ ਤੇ ਬਾਤੇ ਛੀਣੀ ਵਾਲੇ ਜਾਂਦੇ ਮੋਹਨਪੁਰ ਸੈਦਾਂ ਜਾਂਦੇ ਰਹੇ ਨੇ ਛੀਣੀ ਵਾਲੇ ਬਾਤੇ ਜਾਂਦੇ ਠੀਕ ਆਪਣੇ ਕੇ ਅੰਦਰ ਸ਼੍ਰੀ ਵਾਲੇ ਵੀ ਸਕੂਲ ਸੀ ਹਾਂ ਅੱਛਾ ਇਹ ਸੋਹਣ ਸਿੰਘ ਦਾ ਹਜੇ ਇਹ ਸੋਹਣ ਸਿੰਘ ਬਾਵਾ ਸੀ ਜਿਹੜਾ ਬਾਵਾ। ਉਹਦਾ ਕਿੱਥੇ ਕਰਕੇ ਘਰ ਸੀ ਉਹਦਾ ਨਾਂ ਹੀ ਇਹ ਅਸੀਂ ਹੁਣ ਜਿਸ ਗਲੀ ਆਏ ਆ ਆਪਣਾ ਇਹ ਜਿਹੜਾ ਨਾਂ ਹੀ ਹੈ ਨਾ ਹਾਂਜੀ ਇੱਥੇ ਉਹ ਉਹ ਸਾਨੂੰ ਨਿਸ਼ਾਨਦੇਹੀ ਕਰਾਈ ਇੱਕ ਬਜ਼ੁਰਗਾਂ ਨੇ ਕਿਹਾ ਬਾਵਾ ਸਿੰਘ ਦਾ ਘਰ ਸੀ ਆਹੋ। ਸੋਹਣ ਉਹ ਸੋਹਣ ਸਿੰਘ ਦਾ ਸੀ ਹਾਂ ਤੇ ਸੇਵਾ ਸਿੰਘ ਜਿਹੜਾ ਸੀ ਇਹਨਾਂ ਦਾ ਹੁੰਦਾ ਸੀ ਨਾਲ ਹੀ ਗਈ ਦੇ ਨਾ ਹਾਂ ਇਹ ਸੱਜੇ ਹੱਥ ਨਾ ਹਾਂ। ਉਹ ਪੁਰਾਣਾ ਮਕਾਨ ਸੀ ਛੋਟੀ ਇੱਟ ਦਾ ਗਲੀ ਵੀ ਵੜਦੀ ਇੱਕ ਉਹਨੂੰ ਹਾਂ। ਹਾਂ ਅੱਛਾ ਉਹ ਛੋਟੀ ਇੱਟ ਦਾ ਫਿਰ ਉਹਨਾਂ ਜਦੋਂ ਨਾ ਹੂੰ ਗਏ ਨੇ ਨਾ ਜੀ ਉਦੋਂ ਉਹਨੇ ਸੇਵਾ ਸਿੰਘ ਨੇ ਆ ਥੱਲੇ ਦਾ ਜਿਹੜਾ ਮਕਾਨ ਹੈ ਨਾ ਹੂੰ ਇਹ ਉਹਨੇ ਸ਼ੁਰੂ ਕੀਤਾ ਸੀ ਵਿੱਚ ਹੀ ਲੱਕੜ ਤੇ ਵਿੱਚ ਹੀ ਸਭ ਕੁਝ ਉਦੋਂ ਤਿਆਰ ਆ ਅੱਛਾ ਤੇ ਜੋ ਫਿਰ ਜਦੋਂ ਚੱਲ ਗਏ ਠੀਕ ਹੈ ਤੇ ਪਿੱਛੇ ਉਹ ਜਿਹੜਾ ਸੀ ਉਹ ਪਿੱਛੇ ਹੀ ਇੱਕ ਬੜਾ ਮਕਾਨ ਆਪਣਾ ਉੱਥੇ ਚੌਂਕ ਜਿਹਾ ਵਿੱਚ ਤੁਸੀਂ ਗਲੀ ਤੋਂ ਟਰਨ ਹੋਇਆ ਉਹ ਜਰਾ ਬਜ਼ੁਰਗਾਂ ਨੂੰ ਦੱਸਿਓ ਕੋ ਘਰ ਕੀ ਦੱਸ ਚੁਬਾਰੇ ਵਾਲੀ ਗੱਲ ਹਾਂ। ਇਹ ਚ ਬਾਰਾ ਫਿਰ ਉਹ ਜਗੀਰ ਸਿੰਘ ਆਇਆ ਕਿ ਜਗੀਰ ਸਿੰਘ ਹਾਂਜੀ ਜਿਹੜਾ ਮਤਲਬ ਕਿ ਕਹ ਲੋ ਕਿ ਉਹਨਾਂ ਤਗੜਾ ਜ਼ਮੀਨ ਆਦੀ ਸੀ ਜਿਹੜਾ ਆਦੀ ਜਿਹੜਾ ਅੱਛਾ ਇਹ ਦੋ ਬਾਵੇ ਜਿਹੜੇ ਆਦੇ ਤੇ ਹਾਂ ਤੇ ਉਹ ਠੀਕ ਕੋਈ ਗੱਲ ਨਹੀਂ ਕੋਈ ਹਾਂ ਬਾਬਾ ਜੀ ਉਹ ਇੱਕ ਬੰਦਾ ਆਇਆ ਬਸ ਉਹ ਜਿਹੜਾ ਤੁਸੀਂ ਦੱਸਣ ਦੇ ਘੁਮਿਆਰ ਸੀ ਹਾਂ ਹੋਰ ਇਹਨਾਂ ਵਿੱਚੋਂ ਬਾਵੇਂ ਵਿੱਚੋਂ ਕੋਈ ਨਹੀਂ ਪਰਦਾ ਬਾਵਿਆਂ ਚ ਵੀ ਆਏ ਸਨ ਅੱਛਾ ਇਹ ਸੇਵਾ ਸਿੰਘ ਵੀ ਆਇਆ ਸੀ ਹਾਂ ਸੋਹਣ ਸਿੰਘ ਦਾ ਮੁੰਡਾ ਵੀ ਆਇਆ ਸੀ ਅੱਛਾ ਤੇ ਠੀਕ ਠਾਕ ਦੱਸਦੇ ਹਨ ਪਰ ਉਹ ਆਂਦੇ ਹਨ ਪਰ ਉਧਰ ਸਾਨੂੰ ਕੋਈ ਸ਼ਾਇਦ ਤਰ੍ਹਾਂ ਦੀ ਨਹੀਂ ਮਿਲੀ ਜਿੰਨੀ ਸਾਡੀ ਇੱਧਰ ਜ਼ਮੀਨ ਸੀ ਨਾ ਹਾਂ ਸਾਨੂੰ ਉਧਰ ਜ਼ਮੀਨਾਂ ਨਹੀਂ ਮਿਲੀਆਂ ਉਨੀ ਜ਼ਮੀਨ ਹੀ ਥੋਈ ਨਹੀਂ ਮਿਲੀ ਇੱਥੇ ਪਿੰਡ ਸਨ ਉਹਨਾਂ ਦੇ ਹਾਂ ਆਂਦੇ ਹਨ ਉੱਥੇ ਸਾਰੇ 10 12 ਵਾਲਾ ਕਿੱਲੇ ਨਾ ਅੱਛਾ ਲੈ ਸਾਨੂੰ ਜ਼ਮੀਨ ਮਿਲੀ ਜੀ ਠੀਕ ਸਹੀ ਹੋਰ ਖੂਹ ਵੇਖੇ ਤੁਸੀਂ ਖੂਬ ਆਏ ਨੇ ਕਿ ਦੇਖਣੇ ਕੀ ਅੱਛਾ ਵਾਏ ਨੇ ਕੀ ਅੱਲਾ ਸਾਂ ਖੂਹਾਂ ਦੀਆਂ ਹੁੰਦਾ ਨਾ ਉਸ ਵੇਲੇ ਟਾਲੀ ਵਾਲਾ ਖੂਹ ਹੈ ਫਲਾਣੇ ਵਾਲਾ ਖੂਹ ਆਹ ਇਸ ਤਰ੍ਹਾਂ ਹੀ ਨਾਂ ਸਨ ਅੱਛਾ ਦੱਸੋ ਕਿਹੜੇ ਨਾਂ ਤੇ ਵੱਜਦਾ ਸੀ ਖੂਹ ਪਿੰਡ ਚੱਕ ਰਾਮਦਾਸ ਚ ਸਾਰੇ ਕਈ ਸਨ ਇੱਥੇ ਦਵਾਟਾ ਸੀ ਇੱਕ ਹਾਂ ਉਹ ਕੋਈ ਸਾਂਸੀਆਂ ਆਇਆ ਸੀ ਤਰ੍ਹਾਂ ਦਵਾਗੇ ਬਤੇਰੇ ਹਨ ਖੂਹ ਚਲੋ ਉਹ ਅੱਗੇ ਕਨਾਰਾ ਅੱਛਾ ਇੱਕ ਸਾਂਸੀਆਂ ਵਾਲਾ ਖੂਹ ਹੋ ਗਿਆ ਕਨਾਰ ਵਾਲਾ ਹਾਂ ਅੱਛਾ ਤੇ ਬਲੋਚਾਂ ਆਹੋ ਉਹ ਤੇ ਬੜੇ ਨੇ ਅੱਛਾ ਜੀ ਕਨਾਰ ਵਾਲਾ ਖੂਹ ਸੀ ਉਹ ਪੁਰਾਣਾ ਸੀ ਉਹਦਾ ਮਾਲਕ ਕੌਣ ਸੀ ਭਲਾ ਦੋ ਖੂਹ ਸਨ ਇੱਕੋ ਥਾਂ ਬੇੜ ਚ ਥੋੜੇ ਜਿਹੇ ਪ੍ਰਤੀ ਦੋ ਹੋ ਅੱਛਾ ਉਹ ਤੇ ਤੁਸੀਂ ਵੀ ਵੇਖੇ ਹੋ ਹਾਂ। ਤੇ ਉਹਨਾਂ ਦਾ ਮਾਲਕ ਕੌਣ ਸੀ ਭਲਾ ਉਹਨਾਂ ਉਹ ਖੂਹਾਂ ਦਾ ਰੰਧਾਵੇ ਸਨ ਹੈ ਰੰਧਾਵੇ ਸਿੱਖ ਸਨ ਰੰਧਾਵੇ ਅੱਛਾ ਰੰਧਾਵਾ ਮਸਜਿਦ ਵੀ ਹੁੰਦੀ ਹੈ ਕੋਈ ਅੱਛਾ ਜੀ ਇਹ ਰੰਧਾਵਾ ਕਾਸਟ ਦੇ ਵੀ ਇੱਥੇ ਜੱਟ ਲੋਕ ਬੈਠੇ ਸਨ ਬੈਠੇ ਨੰਬਰਦਾਰ ਰੰਧਾਵਾ ਸੀ ਵਿਰਕ ਵੀ ਸਨ ਨੰਬਰਦਾਰ ਇਹਨਾਂ ਨੂੰ ਅੱਛਾ ਨੰਬਰਦਾਰ ਜਿਹੜਾ ਸੀ ਰੰਧਾਵਾ ਸੀ ਰੰਧਾਵਾ ਠੀਕ ਹੈ ਤੇ ਨੰਬਰਦਾਰ ਦਾ ਤੁਸੀਂ ਨਾਂ ਅੱਗੇ ਦੱਸਿਆ ਸੀ ਸੁੰਦਰ ਸਿੰਘ ਠੀਕ ਉਹ ਸੁੰਦਰ ਸਿੰਘ ਸੀ ਮਾਲਕ ਕੰਧਾਰ ਵਾਲਾ ਖੂਹ ਦਾ ਖੂਹ ਦਾ ਉਹ ਤਿਰਾਂ ਬਾਬਾ ਹਨ ਚੌਕੀਆਂ ਘਰ 5-7 ਘਰ ਸਨ ਇਕੱਠੇ ਅੱਛਾ ਤੇ ਉਹਨਾਂ ਦੀਆਂ ਜ਼ਮੀਨਾਂ ਸਨ ਕੋਈ 2-3 ਖੂਹ ਸਨ ਉਹਨਾਂ ਦੇ ਹੋਰ ਕੋਈ ਨਾਂ ਲਵੋ ਖੂਹਾਂ ਦੇ ਤੁਸੀਂ ਦੋ ਖੂਹਾਂ ਦੇ ਨਾਂ ਦੱਸੇ ਹੋਰ ਤੇ ਖੂਹ ਕੋਈ ਐਸਾ ਖੂਹ ਜਿਹਦਾ 12 ਮਹੀਨੇ ਪਾਣੀ ਨਹੀਂ ਸੀ ਮੁੱਕਦਾ ਇਹ ਦੋ ਖੂਹ ਸਨ ਇੱਕ ਅਸ਼ਰਕ ਦੇ ਉੱਤੇ ਸੀ ਅੱਛਾ ਤੇ ਇੱਕ ਆ ਪਿੰਡ ਵਾਲੇ ਖੂਹ ਸਨ ਇਹ ਦੋਵੇਂ ਖੂਹ ਜਿਹੜੇ ਹਨ ਇਹ ਬਾਤ ਹਨ ਤੇ ਦੂਜਾ ਜਿਹੜਾ ਕਨਾਰਾ ਹੈ ਦੱਸਨੇ ਉਹ ਤੇ ਹਟਾਣੇ ਸਨ ਨਾ ਉਹ ਤੇ ਮੀਲ ਡੇਢ ਮੀਲ ਬੰਦ ਆਹੋ ਤੇ ਤੇ ਜਿਹੜਾ ਬਾਬਾ ਜੀ ਤੁਸੀਂ ਪਾਣੀ ਪੀਂਦੇ ਸੋ ਹਾਂ ਉਹ ਖੂਹਾਂ ਪਿੰਡ ਲੱਗੀਆਂ ਸਾ ਖੂਹਾਂ ਦਾ ਵੀ ਪੀਂਦੇ ਸੀ ਹਾਂ ਤੇ ਫਿਰ ਉਹ ਖੂਹਾਂ ਤੋਂ ਵੀ ਲਿਆ ਕੇ ਨਾ ਪਾਣੀ ਹਾਂ ਬੀਬੀਆਂ ਉਸ ਵਕਤ ਖੂਹਾਂ ਤੋਂ ਘੜੇ ਭਰਨੇ ਹੋਣੇ ਤੇ ਉੱਥੇ ਪਾਣੀ ਉਹਨਾਂ ਖੂਹਾਂ ਦਾ ਪੀਣਾ ਅੱਛਾ ਕਈਆਂ ਨੇ ਖੂਹਾਂ ਦੇ ਵਿੱਚ ਵੀ ਫਿਰ ਮਈਆਂ ਲੱਗੀਆਂ ਉਹਨਾਂ ਦੇ ਵੀ ਨਿਕਲਣੇ ਤੇ ਉਹ ਹੀ ਪੀਣੇ ਸਹੀ ਤੇ ਪਾਣੀ ਵਧੀਆ ਹੋਣਾ ਠੰਡਾ ਪਾਣੀ ਉਦੋਂ ਠੀਕ ਸੀ ਉਦੋਂ ਠੀਕ ਸੀ ਉਦੋਂ ਪਾਣੀ ਤੇ ਦੇਖ ਲਓ ਖੂਹਾਂ ਦੇ ਵੀ ਚੰਗੇ ਸਨ ਤੇ ਖੂਹਾਂ ਦੇ ਜਿਹੜੇ ਹਨ ਉਹ ਵੀ ਚੰਗੇ ਸਨ ਸਹੀ ਠੀਕ ਹੈ ਮਤਲਬ ਠੀਕ ਠਾਕ ਨੇ ਮਿਹਨਤ ਕੀਤੀ ਲੋਕਾਂ ਨੇ ਜ਼ੀਰੋ ਤੋਂ ਸਟਾਰਟ ਕਰਨਾ ਪਿਆ ਆਪਣਾ ਘਰ-ਬਾਰ ਛੱਡ ਕੇ ਹਾਂਜੀ ਅਗਰ ਕੋਈ ਇਹਨਾਂ ਵਿੱਚੋਂ ਕੋਈ ਆਂਦਾ ਹੈ
ਹਾਂ ਆਪਣਾ ਪਿੰਡ ਵੇਖਣ ਚੱਕ ਰਾਮਦਾਸ ਦਾ ਤੁਸੀਂ ਸਾਰੇ ਉਹਨਾਂ ਦੀ ਆਓ ਭਗਤ ਕਰੋਗੇ, ਵੈਲਕਮ ਕਰੋਗੇ ਉਹਨਾਂ ਨੂੰ? ਬੜੇ ਕਰਦੇ ਨੇ ਜੀ ਕਿ ਹੁਣ ਜਿਹੜੇ ਆਂਦੇ ਰਹੇ ਨੇ ਉਹਨਾਂ ਨਾਲ ਬੜਾ ਕਰਦੇ ਨੇ। ਮਤਲਬ ਅੱਜ ਵੀ ਵਹੀ ਪਿੰਡ ਆਣ ਉਹਨਾਂ ਦਾ ਹੀ ਪਿੰਡ ਹੈ, ਉਹਨਾਂ ਦੇ ਬਜ਼ੁਰਗ। ਸਿੱਖ ਦਾ ਬਾਬਾ ਮੁੰਡਾ ਆਇਆ ਤੇ ਕਿਹਾ ਜੀ ਇੱਥੇ ਸਾਡੀ ਜ਼ਮੀਨ ਬੜੀ ਸੀ, ਚਲੋ ਮੇਰੀ ਫਿਰ ਮੇਰੇ ਬਾਪੂ ਨਾਲ ਦਾੜੀਆਂ ਫਾੜ ਲਿਆ, ਮੈਂ ਸਾਰ ਮਾਰ ਦਿੱਤਾ ਤੇ 2-4 ਕਿੱਲੇ ਪੈਲੀ ਉਸ ਵਕਤ ਦੀ ਲਗਾ ਉਹ ਆਇਆ ਸਿੱਖ। ਠੀਕ ਹੈ ਠੀਕ ਹੈ ਠੀਕ ਹੈ। ਥੋੜੇ ਬਾਪੂ ਨੇ ਫਿਰ ਛੁਆ 2-4 ਘਰ ਨੇ ਦੇ ਕੇ। ਸਹੀ ਹੈ ਸਹੀ ਹੈ। ਆਪਣੀ ਕੰਨੀ ਸੁਣਿਆ ਬਾਬੇ ਦੀ ਗੱਲ। ਚਲੋ 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 ਠੀਕ। ਬਾਬਾ ਜੀ ਆਪਸ ਚ ਠੀਕ ਠਾਕ ਸੀ, ਸਲੂਕ ਸੀ, ਕਿਸੇ ਗੱਲ ਨੂੰ ਲੈ ਕੇ ਕੋਈ ਝਗੜਾ ਤਾਂ ਨਹੀਂ ਹੁੰਦਾ ਉਸ ਵੇਲੇ? ਕੋਈ ਝਗੜਾ ਨਹੀਂ ਸੀ। ਹਾਂ ਝਗੜਾ ਕੋਈ ਐ ਝਟਕਾਓ ਕਰਦੇ ਸਨ ਜਾਂ ਮੁਸਲਮਾਨ ਕੁਰਬਾਨੀ? ਕੋਈ ਝਗੜਾ ਨਹੀਂ ਸੀ ਹੁੰਦਾ। ਜੇ ਹੁੰਦੇ ਸੀ ਤੇ ਉਹਨਾਂ ਦੇ ਆਪਣੇ ਤਗੜਿਆਂ ਦੇ ਆਪਣਾ ਹੀ ਹੁੰਦਾ ਸੀ। ਆਪੋ ਚ ਸਿੰਘ ਫਸਨੇ ਉਹਨਾਂ ਦੇ ਹੁੰਦੇ ਹੋਰ ਮਾਰਿਆਂ ਨਹੀਂ, ਮਾਰਿਆਂ ਦੀ ਸਗੋਂ ਜੇ ਕੋਈ ਹੁੰਦਾ ਸੀ ਜਰਾ ਤੇ ਉਹਦੇ ਨਹੀਂ ਕਰਦੇ ਕਿਸੇ ਮਾੜੇ ਦੀ ਬੱਚੀ ਦਾ ਜਾਂ ਕਿਸੇ ਪੁੱਤਰ ਦੀ ਸ਼ਾਦੀ ਆਈ ਨਹੀਂ ਨਾਲ ਮੁਸਾਦਾ ਕਰਨਾ ਦਿੰਦੇ ਸਨ। ਆਪ ਲੈ ਮੈਂ ਉਹਨੂੰ ਪੁੱਛਣਾ ਸਗੋਂ ਲੈ ਵੀ ਜਿਹੜੀ ਗੱਲ ਤੈਨੂੰ ਥੋੜੇ ਨਾ ਉਹ ਸਾਨੂੰ ਦੱਸੀ ਸਹੀ ਤੇ ਨਾ ਜੀ ਆਉਣੇ ਨੇ, ਇਹ ਨਾ ਵੇ ਫਲਾਣੇ ਪਿੰਡ ਬਈ ਅਸੀਂ ਇਸ ਤਰ੍ਹਾਂ ਗਏ ਹਾਂ ਤੇ ਉਸ ਤਰ੍ਹਾਂ ਆਏ ਨੇ। ਠੀਕ ਹੈ ਠੀਕ ਬੜਾ ਮਤਲਬ ਪਿੰਡ ਦੀ ਇੱਜ਼ਤ ਨੂੰ ਜਾਵੇ ਨਾ ਉਹ ਮੱਦੇ ਨਜ਼ਰ ਰੱਖਦੇ ਸਨ। ਬਾਬਾ ਜੀ ਮੈਂ ਸੁਣਿਆ ਜੀ ਮਾਨੁੱਲਾ ਇਸ ਵੇਲੇ ਕਹਿ ਲੋ ਕਿ ਪਾਕਿਸਤਾਨ ਸਟੇਟ ਡਰਾਮਿਆਂ ਦੀ ਸ਼ਾਨ ਹੈ, ਕਾਮੇਡੀ ਕਿੰਗ ਹੈ, ਤੇ ਉਹਦਾ ਪਿੰਡ ਸੀ ਆਪਣਾ ਸਾਬਕਾ ਚੱਕ ਰਾਮਦਾਸ। ਇੱਥੋਂ ਦਾ ਬਣਿਆ ਮਾਰ ਇੱਥੋਂ ਦਾ ਮਤਲਬ ਉਹਦੇ ਨਾਨਕੇ ਸਨ। ਪਿੰਡ ਦੀ ਯਾਨੀ ਕਿ ਰਹਾਇਸ਼ ਇਹ ਦਾਦਕੇ ਤੇ ਨਾਨਕੇ ਵੀ ਇੱਥੇ ਤੁਸੀਂ ਕਹਿ ਲੋ। ਪਾਲਿਆ ਸੀ ਨਾ, ਅੱਛਾ ਖੱਪ ਗਏ ਨਾ, ਇੱਥੇ ਆਇਆ ਫਿਰ ਕੁਵਾਲੀਏ। ਬੱਚਾ ਸੀ। ਇੱਕ ਮਿੰਟ ਜੀ ਗੱਲ ਸੁਣੋ। ਕੁਵਾਲੀਏ ਆਇਆ ਸੀ ਅੱਛਾ ਤੇ ਉਹਨਾਂ ਨੇ ਕੁਵਾਲੀ ਤੇ ਇਹਦਾ ਜਿਹੜਾ ਹੈ ਨਾ ਮਾਮਲਾ ਦਾ ਨਾਨਾ, ਉਹਨੇ ਫਿਰ ਉਹਨਾਂ ਕੁਵਾਲੀਆਂ ਨੂੰ ਆਪਣੀ ਕੁੜੀ ਦਾ ਹਿੱਸਾ ਦੇ ਦਿੱਤਾ। ਉਹ ਫਿਰ ਇੱਥੇ ਹੀ ਰਹੇ ਤੇ ਇਹ ਮਾਮਲਾ ਜਿਹੜਾ ਨਾ ਫਿਰ ਇੱਥੇ ਹੀ ਰਿਹਾ ਇਹਨਾਂ ਦੇ ਕੋਲ। ਠੀਕ ਹੈ ਠੀਕ ਹੈ। ਇੱਥੇ ਜੰਮਾ ਬੜਾ ਗੱਲ ਹਾਂ ਇੱਥੇ ਇੱਥੇ ਜਵਾਨ ਹੋਇਆ। ਇੱਥੇ ਹੀ ਜਾਣ। ਕੱਲੋਂ ਜੇ ਡੰਗਰ ਚਾਰਦੇ ਨੇ। ਹਾਂ ਅੱਛਾ ਛੱਪੜੇ ਚ ਨਾ ਐਸ ਛੱਪੜ ਚ ਉਹਨੂੰ ਸਾਰਾ ਆਪਣਾ ਨਾਨਕੂ ਉਹਨੇ ਤੇ ਆਪ ਉਹ ਆਪਣੀਆਂ ਹਿੱਤਰਾਂ ਜਿਹੜੀਆਂ ਨਾ ਲਾਗਾ ਨਕਾਨ ਦੁਕਾਨ ਉਹਨੂੰ ਕੀ ਕਹਿੰਦੇ ਸਨ? ਮਾਨੂਲਾ ਨਾਨਕੂ ਅੱਛਾ ਲੋ ਜੀ, ਮਾਨੂਲਾ ਦਾ ਨਿਕਨੇਮ ਸੀ ਪਿੰਡ ਦੇ ਵਿੱਚ ਨਾਨਕੂ। ਨਾਨਕੂ ਸੀ ਨਾਂ ਉਹਦਾ, ਨਾਨਕੂ ਸੀ। ਅੱਛਾ ਤੇ ਉਹ ਵੀ ਨਾਨਕੇ ਵੇ ਤੇ ਉਦੋਂ ਨਾਂ ਨਾਨਕੂ ਰੱਖ ਦਿੱਤਾ। ਠੀਕ ਹੈ। ਤੇ ਤੁਸੀਂ ਵੀਰ ਜੀ ਦੱਸ ਸਕਦੇ ਹੋ ਮਾਨੂਲਾ ਜਦੋਂ ਇੱਥੋਂ ਗਿਆ ਵੇ, ਜਦੋਂ ਉਹਨੇ ਪਿੰਡ ਛੱਡਿਆ, ਮੂਵ ਕੀਤਾ ਵੇ, ਉਸ ਵੇਲੇ ਕਿੰਨੀ ਕੁ ਉਮਰ ਸੀ ਉਹਦੀ ਜਦੋਂ ਛੱਡਿਆ ਉਹਨੇ ਪਿੰਡ? ਜਵਾਨ ਹੋਇਆ ਸੀ ਕਿ ਜਾਂ ਬੱਚਾ ਹੀ ਸੀ ਟੁਰ ਗਿਆ? ਇਹ ਬੱਚਾ ਹੀ ਸੀ। ਅੱਛਾ ਉਹਦਾ ਜਵਾਨ ਨਹੀਂ ਸੀ, ਹੋਇਆ ਸੀ 15-16 ਸਾਲ। ਉਹਨਾਂ ਦੇ ਮਾਮੂ ਕੋਲ ਸੁਣਿਆ ਸੀ ਕਿ ਉਹਨੂੰ ਬੱਸ ਨਹੀਂ ਸੀ ਫੁੱਟੀ ਤੇ ਇਸ ਲਈ ਚਲਾ ਗਿਆ ਹਸਪਤਾਲ। ਤਕਰੀਬਨ ਇਹ 15 ਤੋਂ 16 ਸਾਲ ਦੀ। 15 ਤੋਂ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਿੰਡ ਛੱਡ ਦਿੱਤਾ। ਉੱਥੇ ਫਿਰ ਜਾ ਕੇ ਨਕਲੀਆਂ ਨਾ ਬਣ ਗਿਆ ਤੇ ਉੱਥੇ ਫਿਰ ਸੁਣ ਕਤੀ ਬੜਾ ਨਾਂ ਕਮਾਇਆ ਜੀ। ਠੀਕ ਠੀਕ। ਬਾਬਾ ਜੀ ਹੋਰ ਕੋਈ ਐਸੀ ਗੱਲ, ਕੋਈ ਐਸਾ ਕਿੱਸਾ, ਐਸੀ ਕਹਾਣੀ ਕੋਈ ਪੁਰਾਣੀ? ਠੀਕ ਹੈ ਠੀਕ ਹੈ। ਅੱਲਾਹ ਤਾਲਾ ਤੁਹਾਡੇ ਤੇ ਫਜ਼ਲ ਕਰੇ। ਚਲੋ ਜੀ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਮਾਮੂ ਦੇ ਬੇਟੇ ਨਾਲ ਰਿਸ਼ਤਾ ਵੀ ਹੋਇਆ, ਫਿਰ ਸ਼ਾਦੀ ਬਹਾਲ ਨਹੀਂ ਰਹੀ ਉਹਨਾਂ ਦੀ। ਅੱਛਾ ਤੇ ਉਹ ਫਿਰ ਖਤਮ ਹੋ ਗਈ, ਤਲਾਕ ਹੋ ਗਈ। ਇੱਕ ਬੱਚੀ ਸੀ ਉਹਦੀ। ਚਲੋ ਜੀ, ਇਹ ਉਹਨਾਂ ਦਾ ਪਰਸਨਲ ਮੈਟਰ ਨੇ, ਮੇਰਾ ਖਿਆਲ ਹੈ ਡਿਸਕਸ ਵੀ ਨਹੀਂ ਕਰਨਾ ਮੰਨਦੇ, ਕਿਉਂ ਜੀ? ਹਾਂ ਬਾਕੀ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਵੀਰ ਜੀ। ਇੱਧਰ ਆ ਤੁਸੀਂ ਦੱਸਿਆ ਕਿ ਜਨਾਬ ਜਿਹੜੇ ਇਸ ਵੇਲੇ ਸਾਡੇ ਪਾਕਿਸਤਾਨ ਸਟੇਟ ਡਰਾਮਿਆਂ ਦੀ ਸ਼ਾਨ ਨੇ, ਕਾਮੇਡੀ ਕਿੰਗ ਮਾਨੂਲਾ ਸਾਹਿਬ, ਇਸ ਛੱਪੜ ਦੇ ਵਿੱਚ ਉਹਨਾਂ ਨੇ ਨਹਾਉਂਦੇ ਰਹੇ, ਡੰਗਰ ਸ਼ੰਗਰ ਚਾਰਨੇ। ਤੇ ਨਿਕਨੇਮ ਉਹਨਾਂ ਦਾ ਕੀ ਸੀ? ਨਾਨਕੂ ਨਿਕਨੇਮ ਉਹਨਾਂ ਦਾ ਨਾਨਕੂ ਸੀ। ਤੇ ਇਹ ਪਿੰਡ ਜੀ ਆਪਣਾ ਛੱਪੜ ਚੱਕ ਰਾਮਦਾਸ ਦੇ ਵਿੱਚ ਖੜੇ ਆ, ਉਹ ਵੀ ਛੱਪੜ ਹੀ ਹੈ, ਛੱਪੜ ਵਾਲੀ ਜਗ੍ਹਾ ਛੱਪੜ ਵਾਹ ਵਾਹ। ਕਰੋ ਜੀ ਗੱਲ। ਕਿੰਨਾ ਰਕਬਾ ਜੀ ਇਹ ਟੋਟਲ ਛੱਪੜ ਦਾ? ਇਹ ਛੱਪੜ ਦਾ ਮੇਰੇ ਖਿਆਲ ਨਾਲ 8 ਕਿੱਲੇ ਰਕਬਾ ਹੈ। ਬੱਲੇ ਬੱਲੇ ਬੱਲੇ, ਬਹੁਤ ਵੱਡਾ ਛੱਪੜ ਸੀ। ਹੁਣ ਤੇ ਮੇਰਾ ਖਿਆਲ ਹੈ ਬਸ ਜਿੱਦੋਂ ਤੱਕ ਨਜ਼ਰ ਜਾ ਰਹੀ ਹੈ 2-2.5 ਰਹਿ ਗਿਆ ਹੈਗਾ, ਕਿਉਂ ਜੀ? ਗੁਰਦੁਆਰੇ ਸਾਹਮਣੇ ਜੀ ਜੀ ਗੁਰਦੁਆਰੇ ਜਗ੍ਹਾ। ਇਹ ਘਰ ਜੀ ਜਨਾਬ ਬਾਬਾ ਸੋਹਣ ਸਿੰਘ ਦਾ ਸੀ। ਤੇ ਉਹ ਬਜ਼ੁਰਗਾਂ ਨੇ ਦੱਸਿਆ ਕਿ ਇਹ ਜਿਹੜੀ ਗਲੀ ਜਾਂਦੀ ਸੀ ਨਾ ਨਾਲ, ਇਹ ਵਾਲੀ, ਇਹ ਬਾਬਾ ਸੇਵਾ ਸਿੰਘ ਜਿਹੜਾ ਭਰਾ ਸੀ। ਹਾਂ ਹਾਂ, ਇਹ ਹੀ ਘਰ ਹੋਏਗਾ, ਬਿਲਕੁਲ ਠੀਕ। ਇਹ ਘਰ ਸੀ ਬਾਬਾ ਸੇਵਾ ਸਿੰਘ ਦਾ। ਕੁਝ ਹਨੇਰਾ ਹੋ ਗਿਆ ਵੇ। ਹਾਂਜੀ ਉਹ ਅਗਲੀ ਸਾਹਮਣੇ ਮਾਰਨ ਦਾ ਪਤਾ ਉਹ ਸਾਹਮਣੇ ਮਾਰਾ ਜਿਹੜੀ ਜਿਹਨੇ ਉਹ ਵੀ ਉਹਨਾਂ ਨੇ ਆਪ ਜਿਹੜੀ ਹੈ, ਲੇਕਿਨ ਇਹ ਜਿਹੜਾ ਹਿੱਸਾ ਨਾ ਕੁਝ ਦੇਰ ਪਹਿਲੇ ਇਹ ਡਿੱਗ ਪਿਆ ਸੀ, ਇਹ ਵਾਲਾ ਆਪ ਹੀ। ਹਾਂਜੀ ਅੱਛਾ। ਫਿਰ ਦੁਬਾਰਾ ਜਿਹੜਾ ਨਾ ਬਣਾਇਆ ਗਿਆ। ਅੱਛਾ, ਇਹ ਮਕਾਨ ਸੀ ਜਗੀਰ ਸਿੰਘ ਦਾ ਜੀ? ਜੀ ਦੇਖੋ ਉਸੇ ਤਰ੍ਹਾਂ ਹੀ ਨਾ ਹਲੇ ਮਾਰਦਾ ਕੋਈ ਥੋੜੀ ਜਿਹੀ ਮਾਰਤ ਰਹਿ ਗਈ ਹੈ। ਹਾਂਜੀ ਹਾਂਜੀ। ਸਾਹਮਣੇ ਤੋਂ ਇੱਕ ਮਿੰਟ ਜੀ ਲੈਣੇ
ਨਜ਼ਰ ਹੀ ਲਾਈਟ ਬਹੁਤ ਘੱਟ ਹੋ ਗਈ। ਉਹ ਦਰਵਾਜ਼ਾ ਮੇਨ ਦਰਵਾਜ਼ਾ ਸੀ ਇਹਦਾ। ਅੱਛਾ ਹਾਂਜੀ, ਇੱਥੇ ਹੋਰ ਵੀ ਕਾਫੀ ਡਿਜ਼ਾਈਨ ਡਿਜ਼ੂਨ ਬਣੇ ਸਨ, ਲੇਕਿਨ ਹੁਣ ਉਹ ਹੜ੍ਹ ਆਉਣ ਦੀ ਪਾਣੀ ਆਉਣ ਦੀ ਵਜ੍ਹਾ ਤੋਂ ਖਤਮ ਹੋ ਗਏ ਨੇ, ਡਿੱਗ ਪਏ। ਹਾਂ ਹਾਂ। ਤੇ ਇਹ ਤੁਸੀਂ ਇਹ ਹੀ ਸੁਣਦੇ ਰਹੇ ਹੋ ਕਿ ਚੁਬਾਰਾ ਸੀ? ਚੁਬਾਰਾ ਹੀ ਸੁਣਦੇ ਰਹੇ ਸੀ। ਕਿਉਂਕਿ ਇਹ ਚੁਬਾਰਾ ਸੀ ਜਾਂ ਗੁਰਦੁਆਰਾ ਸੀ? ਇਹ ਚੁਬਾਰਾ ਸੀ। ਚੁਬਾਰਾ ਸੀ ਜੀ, ਮੇਰਾ ਜਿਹੜਾ ਨਾ ਬਣਿਆ ਸੀ ਜਗੀਰ ਸਿੰਘ ਜੰਗੀਰ ਸਿੰਘ, ਠੀਕ ਹੈ, ਜਿਹੜੇ ਪਿੰਡ ਕਾਫੀ ਦੇ ਉਹ ਜ਼ਿਆਦਾ ਸਰਦਾਰ ਜੰਗੀਰ ਸਿੰਘ। ਹਾਂ, ਤੇ ਜਿਹੜੇ ਨੰਬਰਦਾਰ ਸਨ ਉਹ ਸਰਦਾਰ ਸੁੰਦਰ ਸਿੰਘ, ਉਹਨਾਂ ਦਾ ਉਸ ਪਾਸੇ। ਇਹ ਜਿਹੜੇ ਆਦੀ ਪਿੰਡ ਦੇ ਪਰਲੇ ਪਾਸੇ ਵੀ ਇਮਾਰਤ ਹੈਗੀ ਪੁਰਾਣੀ ਕੋਈ? ਨਹੀਂ, ਕੋਈ ਨਹੀਂ। ਪਿੰਡ ਦਾ ਟੋਟਲ ਰਕਬਾ ਕਿੰਨਾ ਭਲਾ? ਪਿੰਡ ਦਾ ਕੋਲ ਰਕਬਾ ਤੇ ਮਾਸ਼ਾਅੱਲਾ ਬੜਾ ਜ਼ਿਆਦਾ, ਮੈਨੂੰ ਇਸ ਚੀਜ਼ ਦੇ ਬਾਰੇ ਇਲਮ ਨਹੀਂ। ਅੱਛਾ ਅੱਛਾ, ਚਲੋ ਜੀ ਚੋ ਸਾਹਿਬ, ਅਸੀਂ ਇਸ ਵੇਲੇ ਪਿੰਡ ਚੱਕ ਰਾਮਦਾਸ ਦੇ ਵਿੱਚ ਬੈਠੇ ਹਾਂ ਤੇ ਸਾਨੂੰ ਤਕਰੀਬਨ ਟਾਈਮ 7 ਦਾ ਹੋ ਰਿਹਾ ਹੈ ਜੀ। ਤੇ ਤੁਸੀਂ ਸਾਨੂੰ ਦੱਸੋ ਚੱਕ ਰਾਮਦਾਸ ਪਿੰਡ ਦੇ ਬਾਰੇ ਕੀ ਕੁਝ ਤੁਸੀਂ ਜਾਣਿਆ ਜਾਂ ਕੀ ਕੁਝ ਤੁਸੀਂ ਸਟੱਡੀ ਕੀਤੀ ਹੈ? ਜੀ ਮੈਂ ਮੁਹਤਰਮ ਜਿਹੜੀ ਸਟੱਡੀ ਕੀਤੀ ਹੈ ਮੁਹਤਰਮ ਖਾਦਮ ਸਾਹਿਬ, ਮੈਂ ਸਟੱਡੀ ਇਹ ਕੀਤੀ ਹੈ ਕਿ ਲਾਹੌਰ ਦੇ ਵਿੱਚ ਇੱਕ ਗੁਰੂ ਰਾਮਦਾਸ ਸਨ। ਉਹ ਬੜੇ ਪਾਰਸਾ ਤੇ ਬੜੇ ਸ਼ਰੀਫ, ਤੇ ਉਹਨਾਂ ਦੀ ਪਾਰਸਾਈ ਦਾ ਚਰਚਾ ਪੂਰੇ ਲਾਹੌਰ ਦੇ ਵਿੱਚ ਸੀ ਜੀ। ਉਹ ਮਤਲਬ ਆਪਣੀ ਗੁਜ਼ਰ ਕਾਜਰੀਨਾ ਉਬਲੇ ਚਨੇ ਤੇ ਭੁੱਜੇ ਚਨੇ ਜਿਹੜੇ ਨਾ ਵੇਚਦੇ ਸਨ ਬਾਜ਼ਾਰ ਦੇ ਵਿੱਚ, ਆਪਣੀ ਹਲਾਲ ਰਿਜ਼ਕ ਰੋਜ਼ੀ ਕਮਾਉਂਦੇ ਸਨ ਉਹ। ਲੇਕਿਨ ਉਹਨਾਂ ਦਾ ਹਲਕਾ ਬਾਪ ਜਿਹੜਾ ਨਾ ਉਹਨਾਂ ਦੇ ਧਰਮ ਦੇ ਵਿੱਚ, ਧਰਮ ਤੋਂ ਇਲਾਵਾ ਵੀ ਉਹਨਾਂ ਦਾ ਜਿਹੜੇ ਮੁਸਲਮਾਨਾਂ ਨਾਲ ਦੂਜੇ ਲੋਕਾਂ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਤਾਲੁਕ ਸੀ ਜੀ। ਉਹਨਾਂ ਦੀ ਸਾਫ਼ ਗੋਈ, ਉਹਨਾਂ ਦੀ ਪਾਰਸਾਈ ਤੇ ਲੋਕ ਮੰਨਦੇ ਸਨ ਕਿ ਗੁਰੂ ਰਾਮਦਾਸ ਜਿਹੜੇ ਨੇ ਵਾਕਈ ਕੋਈ ਹਸਤੀ ਹੈ। ਤੇ ਉਹ ਜਿਹੜਾ ਨਾ ਜੀ ਤਕਰੀਬਨ ਹਰ 5 ਸਾਲ ਦੇ ਬਾਅਦ ਜਾਂ 4 ਸਾਲ ਦੇ ਬਾਅਦ ਜਿਹੜਾ ਨਾ ਆਪਣੇ ਜਿਹੜੇ ਉਹਨਾਂ ਦੇ ਮੁਕੱਦਸ ਮਕਾਮਾਤ ਨੇ ਨਾ, ਉਹਨਾਂ ਦੀ ਉਹ ਜਿਹੜਾ ਵਾ ਨਾ ਜਾਂਦੇ ਸਨ, ਉਹਨਾਂ ਦਾ ਸਮਝ ਲਓ ਕਿ ਸਲਾਮ ਵਾਸਤੇ, ਮੱਥਾ ਟੇਕਣ ਵਾਸਤੇ। ਜੀ ਜੀ। ਤੇ ਉਹ ਗੁਰੂ ਰਾਮਦਾਸ ਜਿਹੜੇ ਨੇ ਉਹਨਾਂ ਨੇ ਪ੍ਰੋਗਰਾਮ ਕੀਤਾ ਕਿ ਕਿਉਂ ਨਾ ਮੈਂ ਦਰਬਾਰ ਸਾਹਿਬ ਕਰਤਾਰਪੁਰ ਜਾਵਾਂ, ਜਿੱਥੇ ਬਾਬਾ ਜੀ ਗੁਰੂ ਨਾਨਕ ਦੀ ਆਖਰੀ ਆਰਾਮਗਾਹ ਹੈ। ਤੇ ਉਸ ਜ਼ਮਾਨਾ ਸੀ ਨਾ ਜੀ, ਉਸ ਟਾਈਮ ਪੱਕੀਆਂ ਸੜਕਾਂ ਕੋਈ ਨਹੀਂ ਸੀ ਹੈਗੀਆਂ ਜੀ। ਲੋਕ ਜਿਹੜੇ ਨੇ ਨਾ ਉਹ ਜਾਂਦੇ ਸਨ ਘੋੜਿਆਂ ਤੇ ਜਾਂ ਪੈਦਲ। ਗੁਰੂ ਰਾਮਦਾਸ ਸਾਹਿਬ ਨੇ ਜਿਹੜਾ ਨਾ ਜੀ ਪ੍ਰੋਗਰਾਮ ਕੀਤਾ ਕਿ ਘੋੜਿਆਂ ਤੇ ਕੁਝ ਲੋਕ ਪੈਦਲ ਜਿਹੜੇ ਨਾਲ ਹੋ ਕੇ ਤਕਰੀਬਨ 50-60 ਲੋਕਾਂ ਦਾ ਜਿਹੜਾ ਮਜਮਾ ਲੈ ਕੇ ਨਾ ਜੀ ਉਹ ਗਰੋਹ ਲੈ ਕੇ ਉਹ ਦਰਬਾਰ ਸਾਹਿਬ ਕਰਤਾਰਪੁਰ ਜਿਹੜੇ ਨਾ ਉਹ ਗਏ ਨੇ। ਫਿਰ ਉੱਥੋਂ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਮੈਂ ਇੱਥੋਂ ਜਿਹੜਾ ਨਾ ਦਰਬਾਰ ਸਾਹਿਬ ਰੋੜੀ ਸਾਹਿਬ ਜਿਹੜੇ ਨੇ ਇਮਨਾਬਾਦ ਜਿਹੜਾ ਨਾ ਮੈਂ ਜਾਵਾਂ, ਉੱਥੇ ਜਾ ਕੇ ਮੈਂ ਮੱਥਾ ਟੇਕਾਂ। ਤੇ ਉਹ ਕੱਚੀਆਂ ਰਾਵਾਂ ਤੇ ਪਗਡੰਡੀਆਂ ਤੇ ਸਫ਼ਰ ਕਰਦੇ ਕਰਦੇ ਜਿਸ ਜਗ੍ਹਾ ਅਸੀਂ ਇਸ ਟਾਈਮ ਬੈਠੇ ਹਾਂ ਜੀ, ਇੱਥੇ ਉਹ ਆਏ ਨੇ। ਇਸ ਜਗ੍ਹਾ ਤਾਰੀਖ ਦੇ ਵਿੱਚ ਲਿਖਿਆ ਹੋਵੇ ਕਿ ਇਸ ਜਗ੍ਹਾ ਵਨ ਦੇ ਦਰਖਤ ਸਨ, ਵਨ ਕੋ ਦਰਖਤ ਹੁੰਦਾ ਵੇ ਉਹ ਜ਼ਮਾਨੇ ਸੀ। ਹੁਣ ਤਾਂ ਬਹੁਤ ਸਾਡੇ ਪੰਜਾਬ ਦੇ ਦਰਖਤ ਕੰਮ ਹੋ ਗਿਆ ਵੇ ਜੀ। ਵਨ ਦੇ ਦਰਖਤ ਸਨ ਤੇ ਬੜੇ ਸੰਘਣੇ ਸਨ। ਇਸ ਜਗ੍ਹਾ ਤੇ ਜਿਹੜਾ ਨਾ ਉਹਨਾਂ ਨੇ ਜਿਹੜਾ ਨਾ ਕਿਆਮ ਕੀਤਾ ਵੇ। ਤੇ ਗਰਮੀ ਦਾ ਮੌਸਮ ਸੀ, ਤੇ ਜਦੋਂ ਫਿਰ ਪਿਛਲੇ ਟਾਈਮ ਜੋ ਠੰਡੀ ਹਵਾ ਚੱਲੀ ਹੈ ਨਾ, ਤੇ ਉਹਨਾਂ ਨੂੰ ਇਸ ਬੜਾ ਸਕੂਨ ਮਹਿਸੂਸ ਹੋਇਆ। ਉਹਨਾਂ ਦੇ ਫਿਰ ਚੱਚਾ ਜ਼ਾਤ ਸਨ ਬੇਟੇ, ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਤੂੰ ਇਸ ਏਰੀਏ ਦੇ ਵਿੱਚ ਜਿਹੜਾ ਨਾ ਸਿੱਖ ਧਰਮ ਦਾ ਜਿਹੜਾ ਨਾ ਪ੍ਰਚਾਰ ਤੂੰ ਕਰ, ਇਸ ਏਰੀਏ ਦੇ ਵਿੱਚ ਤੂੰ ਇੱਥੇ ਰਹਿ ਜਾ। ਉਹਨਾਂ ਦੀ ਗੱਲ ਨੂੰ ਮੰਨਿਆ, ਉਹ ਫਿਰ ਇੱਥੇ ਰਹਿ ਗਏ। ਤੇ ਗੁਰੂ ਰਾਮਦਾਸ ਜਿਹੜੇ ਨੇ ਉਹ ਜਿਹੜੇ ਨੇ ਫਿਰ ਦਰਬਾਰ ਸਾਹਿਬ ਰੋੜੀ ਸਾਹਿਬ ਚਲੇ ਗਏ। ਉੱਥੇ ਉਹਨਾਂ ਚੰਦ ਦਿਨ ਕਿਆਮ ਕੀਤਾ। ਉਸ ਤੋਂ ਬਾਅਦ ਉਹ ਲਾਹੌਰ ਚਲੇ ਗਏ। ਗੁਰੂ ਰਾਮਦਾਸ ਦੇ ਜਿਹੜੇ ਬੇਟੇ ਸਨ ਉਹਨਾਂ ਦਾ ਨਾਂ ਸੀ ਗੁਰੂ ਅਰਜਨ ਦੇਵ ਜੀ। ਉਹ ਅਗਲੀ ਗੱਲ ਵੀ ਤੁਹਾਨੂੰ ਮੈਂ ਸੁਣਾਉਣਾ ਜੀ। ਗੁਰੂ ਅਰਜਨ ਦੇਵ ਜੀ ਜਿਹੜੇ ਸਨ ਜੀ, ਉਹ ਮਤਲਬ ਸਾਡੇ ਜਿਹੜੇ ਸਿੱਖ ਭਾਈ ਨੇ ਉਹਨਾਂ ਦੇ ਗੁਰੂ ਹੋਏ ਨੇ ਬੜੇ ਮਸ਼ਹੂਰ ਮਾਰੂਫ। ਤੇ ਉਹਨਾਂ ਦੀ ਤੇ ਹਜ਼ਰਤ ਮੀਆਂ ਮੀਰ ਦੀ ਬੜੀ ਦੋਸਤੀ ਸੀ ਜੀ। ਤੇ ਉਸ ਟਾਈਮ ਜ਼ਮਾਨਾ ਸੀ ਸ਼ਾਹਜਹਾਂ ਦਾ ਜ਼ਮਾਨਾ ਸੀ ਜਾਂ ਸ਼ਹਿਨशाह ਜਹਾਂਗੀਰ ਦਾ ਜ਼ਮਾਨਾ ਸੀ। ਤੇ ਜਿਹੜੇ ਸ਼ਹਿਨशाह ਜਿਹੜੇ ਲੋਕ ਸਨ ਉਸ ਜ਼ਮਾਨੇ ਦੇ, ਜਿਹੜੇ ਵੀ ਸ਼ਹਿਨशाह ਹੋਏ ਨੇ ਆਪਣੇ ਦੌਰ ਦੇ ਵਿੱਚ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਉਹਨਾਂ ਧਰਮ ਕੋਈ ਨਹੀਂ ਸੀ ਹੁੰਦਾ, ਉਹਨਾਂ ਦੀਨ ਕੋਈ ਨਹੀਂ ਸੀ ਹੁੰਦਾ। ਉਹਨਾਂ ਦਾ ਸ਼ਹਿਨशाਹੀਅਤ ਉਹਨਾਂ ਦਾ ਦੀਨ ਸੀ। ਉਹ ਕਿਸੇ ਦੇ ਮਜ਼ਹਬ ਦਾ ਖਿਆਲ ਨਹੀਂ ਸਨ ਕਰਦੇ। ਜਦੋਂ ਉਹਨਾਂ ਗੁਰੂ ਅਰਜਨ ਦੇਵ ਜੀ ਦੀ ਮਸ਼ਹੂਰੀ ਵੇਖੀ ਹੈ ਨਾ ਜੀ, ਉਹਨਾਂ ਦੀ ਮਤਲਬ ਲੋਕਾਂ ਨਾਲ ਉਹਨਾਂ ਦਾ ਮਿਲਣਾ ਗਿਲਣਾ, ਲੋਕਾਂ ਨੂੰ ਵਾਜ਼ੋ ਨਸੀਹਤ ਕਰਨੀ ਉਹਨਾਂ ਨੇ ਵੇਖੀ ਹੈ। ਉਹਨੇ ਵੇਖੀ ਹੈ ਬਾਦਸ਼ਾਹ ਜਹਾਂਗੀਰ ਨੇ ਜਾਂ ਸ਼ਾਹਜਹਾਂ ਬਾਦਸ਼ਾਹ ਨੇ। ਤੇ ਉਹਨਾਂ ਨੇ ਨਾ ਫੜ ਕੇ ਨਾ ਇੱਕ ਚੰਦੂਮਾਲ ਹਿੰਦੂ ਸੀ, ਉਹ ਆਪਣੀ ਬੇਟੀ ਦਾ ਰਿਸ਼ਤਾ ਦੇਣਾ ਚਾਹੁੰਦਾ ਸੀ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਰਜਨ ਦੇਵ ਜੀ ਨੇ ਉਹਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਅੱਛਾ, ਰਿਸ਼ਤਾ ਲੈਣ ਤੋਂ ਇਨਕਾਰ ਕਰਤਾ। ਜਿਸ ਵਜ੍ਹਾ ਤੋਂ ਚੰਦੂਮਾਲ ਜਿਹੜਾ ਨਾ ਉਹ ਵੀ ਗੁਰੂ ਅਰਜਨ ਦੇਵ ਜੀ ਦਾ ਮੁਖਾਲਫ ਹੋ ਗਿਆ।
ਉਹ ਫਿਰ ਜਦੋਂ ਮੁਖਾਲਫ ਹੋਇਆ ਨਾ ਤੇ ਫਿਰ ਬਾਦਸ਼ਾਹ ਜਹਾਂਗੀਰ ਨੇ ਜਾਂ ਬਾਦਸ਼ਾਹ ਸ਼ਾਹਜਹਾਂ ਨੇ, ਦੋਵਾਂ ਚੋਂ ਕੋਈ ਸੀ, ਉਹਨਾਂ ਫਿਰ ਜਿਹੜਾ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਚੰਦੂਮਾਲ ਦੇ ਘਰ ਇੱਕ ਕਾਲ ਕੋਠਰੀ ਸੀ ਉਹਦੇ ਵਿੱਚ ਗ੍ਰਿਫਤਾਰ ਕਰ ਦਿੱਤਾ। ਫਿਰ ਜੋ ਹਜ਼ਰਤ ਮੀਆਂ ਮੀਰ ਰਹਿਮਤੁल्लाह ਅਲੈਹ ਜਿਹਨਾਂ ਨੇ ਲਾਹੌਰ 'ਚ ਬੜੀ ਵੱਡੀ ਹਸਤੀ ਹੋਈ ਹੈ, ਹਾਂਜੀ, ਉਹਨਾਂ ਨਾਲ ਉਹਨਾਂ ਦੇ ਦੋਸ਼ੀ ਸੀ। ਉਹ ਫਿਰ ਕਦੀ ਉਹਨਾਂ ਦੇ ਕੋਠੀ ਦੇ ਵਿੱਚ ਬਰਫੀ ਸੁੱਟ ਹੁੰਦੇ ਸਨ ਤੇ ਉੱਥੇ ਨਾਲ ਇੱਕ ਲਾਲ ਖੂਹੀ ਸੀ ਮੋਚੀ ਦਰਵਾਜ਼ੇ ਦੇ ਅੰਦਰ, ਉਹ ਖੂਹੀ ਅਜੇ ਵੀ ਮੌਜੂਦ ਹੈ। ਉਹ ਲਾਲ ਖੂਹੀ ਦੇ ਉੱਤੇ ਦਰਖਤ ਸੀ ਬੇਰੀ ਦਾ, ਉਹ ਬੇਰ ਪਕੜੇ ਸ਼ੁਰੂ ਹੋ ਗਏ ਤੇ ਉਹ ਬੇਰ ਉਹਨਾਂ ਖਾਣੇ ਸ਼ੁਰੂ ਕਰ ਦਿੱਤੇ। ਉਹਨਾਂ ਦੀ ਜਿਹੜੀ ਨਾ ਖਾਣ ਪੀਣ ਦੀ ਗੁਜ਼ਰਕਾਤ ਜਿਹੜੀ ਸ਼ੁਰੂ ਹੋ ਗਈ ਜੀ। ਤੇ ਉਹ ਫਿਰ ਉਸ ਤੋਂ ਬਾਅਦ ਜਿਹੜਾ ਨਾ ਜੀ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਉਸ ਜਗ੍ਹਾ ਤੋਂ ਜਿਹੜਾ ਵੇ ਨਾ ਬਾਦਸ਼ਾਹ ਜਹਾਂਗੀਰ ਨੇ ਕੈਦਖਾਨੇ 'ਚ ਪਾਤਾ ਕਿਲੇ ਦੇ ਵਿੱਚ। ਉਹ ਜਿਹੜੀ ਖੂਹੀ ਹੈ ਨਾ, ਉਹ ਖੂਹੀ ਜਿਹੜੀ ਹੈ ਉਹ ਇਸ ਟਾਈਮ ਵੀ ਮੌਜੂਦ ਹੈ। ਉਹਨੂੰ ਕਹਿੰਦੇ ਨੇ ਲਾਲ ਖੂਹੀ ਹੈ। ਹੁਣ ਲਾਲ ਖੂਹ ਦੇ ਨਾਂ ਤੋਂ ਮਸ਼ਹੂਰ ਹੈ, ਜਿਹੜੀ ਲਾਹੌਰ ਦੇ ਵਿੱਚ ਅੱਜ ਵੀ ਜਿਹੜੀ ਹੈ ਬਰਫੀ ਦੀ ਦੁਕਾਨਾਂ ਜਿਹੜੀਆਂ ਮਸ਼ਹੂਰ ਨੇ ਉਸੇ ਨਾਂ ਤੋਂ ਲਾਲ ਖੂਹ। ਇਹ ਉਹਨਾਂ ਦੀ ਉਹ ਮਤਲਬ ਮੀਆਂ ਮੀਰ ਦੀ ਔਰ ਗੁਰੂ ਅਰਜਨ ਦੇਵ ਜੀ ਦੋਸਤੀ ਦੀ ਮਿਸਾਲ ਹੈ। ਉਹ ਜਿਹੜੀ ਲਾਲ ਖੂਹ ਜਿਹੜੀ ਖੂਹੀ ਹੈ। ਇਹ ਫਿਰ ਸਰਕਾਰ ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜੇ ਨਾ ਮੀਆਂ ਮੀਰ ਬਾਦਸ਼ਾਹ ਦੀ ਖਿਦਮਤ 'ਚ ਹਾਜ਼ਰ ਹੋਏ। ਉਹਨਾਂ ਨੇ ਆਖਿਆ ਕਿ ਗੁਰੂ ਅਰਜਨ ਦੇਵ ਜਿਹੜੇ ਨੇ ਇਹਨਾਂ ਨੂੰ ਨਾਤਿਆਂ ਬੜੇ ਦਿਨ ਹੋ ਗਏ ਨੇ ਤੇ ਇਹਨਾਂ ਨੂੰ ਜਿਹੜਾ ਨਾ ਗੁਸਲ ਕਰਨ ਦਾ ਮੌਕਾ ਦਿੱਤਾ ਜਾਵੇ। ਉਹ ਫਿਰ ਦਰਿਆ ਰਾਵੀ ਜਿਹੜਾ ਨਾ ਉਸ ਟਾਈਮ ਗੁਜ਼ਰਦਾ ਸੀ ਬਿਲਕੁਲ ਕਿਲੇ ਦੇ ਨਾਲੋਂ ਦੀ। ਉਹਨਾਂ ਨੇ ਉਹ ਨਹਾਣ ਚਲੇ ਗਏ। ਉਹਨਾਂ ਮੀਆਂ ਮੀਰ ਨੂੰ ਆਖਿਆ ਕਿ ਮੇਰੇ ਹੁਣ ਆਖਰੀ ਦਿਨ ਆ ਗਏ ਨੇ ਤੇ ਮੈਂ ਅਗਲੀ ਦੁਨੀਆ ਪਧਾਰਨ ਲਗਾ ਵਾਂ। ਤੇ ਉਹਨਾਂ ਜਨਾਬੇ ਦੀ ਉਹ ਗਏ ਨੇ ਰਾਵੀ 'ਚ ਨਹਾਉਣ ਵਾਸਤੇ। ਅਚਾਨਕ ਦੋ ਠੱਲਾਂ ਆਈਆਂ ਨੇ ਪਾਣੀ ਦੀਆਂ, ਇੱਕ ਸੱਜੇ ਪਾਸੋਂ ਤੇ ਖੱਬੇ ਪਾਸੋਂ। ਉਹ ਪਾਣੀ ਦੇ ਵਿੱਚ ਜਿਹੜਾ ਨਾ ਸਮਾ ਗਏ ਨੇ। ਅੱਛਾ, ਹਾਂਜੀ। ਤੇ ਗੁਰੂ ਰਾਮਦਾਸ ਨੇ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਜਿਹਨੂੰ ਅਸੀਂ ਗੋਲਡਨ ਟੈਂਪਲ ਸਾਡੇ ਸਿੱਖ ਭਰਾ ਜਿਹੜੇ ਉਹ ਜਿਹੜਾ ਮਸ਼ਹੂਰ ਹੈ ਅੰਮ੍ਰਿਤਸਰ ਦੀ ਸ਼ਾਨ ਹੈ ਜਿਹੜਾ ਗੁਰਦੁਆਰਾ ਗੋਲਡਨ ਟੈਂਪਲ, ਉਹਦੀ ਜਿਹੜੀ ਨੀਂਹ ਜਿਹੜੀ ਹੈ ਗੁਰੂ ਰਾਮਦਾਸ ਨੇ ਜਦੋਂ ਸ਼ੁਰੂ ਕੀਤਾ ਨਾ, ਉਹਦੀ ਨੀਂਹ ਹਜ਼ਰਤ ਮੀਆਂ ਮੀਰ ਕੋਲ ਰਖਵਾਈ ਸੀ। ਬਿਲਕੁਲ ਜੀ, ਬਿਲਕੁਲ। ਹਾਂਜੀ ਜੀ। ਤੇ ਇਹ ਤੇ ਪੁਰਾਣਾ ਇਹ ਸਿਲਸਿਲਾ ਚੱਲਿਆ ਜੀ। ਇਹ ਜਿਹੜਾ ਇਹਦਾ ਮਤਲਬ ਫਿਰ ਇਹ ਜਿਹੜਾ ਪਿੰਡ ਹੋਇਆ ਰਾਮਦਾਸ, ਇਹ ਉਹਨਾਂ ਦੇ ਨਾਮ ਤੋਂ ਹਾਂਜੀ, ਇਹ ਗੁਰੂ ਰਾਮਦਾਸ ਦੇ ਨਾਮ ਤੋਂ ਇਹ ਪਿੰਡ ਦੀ ਜਿਹੜੀ ਨਾ ਮਾਰ ਦੇ ਵਜੂਦ ਚ ਆਇਆ ਵੇ। ਉਹਨਾਂ ਦੇ ਖਾਨਦਾਨ ਜਿਹੜਾ ਵੇ ਉਹ ਨਸਲ ਉਹਨਾਂ ਦੀ ਜਿਹੜੀ ਹੈ ਇੱਥੇ ਰਹਿ ਗਈ ਸੀ। ਉਹਨਾਂ ਨੇ ਠਹਿਰਾਈ ਸੀ ਇੱਥੇ ਨਸਲ ਆਪਣੀ। ਤੇ ਇਸ ਇਲਾਕੇ 'ਚ ਸਿੱਖੀ ਦਾ ਜਿਹੜਾ ਪ੍ਰਚਾਰ ਕੀਤਾ ਵੇ ਨਾ, ਉਹ ਗੁਰੂ ਰਾਮਦਾਸ ਦੇ ਚਾਚਾ ਦੇ ਜਿਹੜੇ ਬੇਟੇ ਸਨ ਉਹਨਾਂ ਨੇ ਕੀਤਾ ਵੇ ਇਸ ਏਰੀਏ 'ਚ ਪ੍ਰਚਾਰ, ਸਾਡੇ ਗੁਜਰਾਂਵਾਲੇ ਦੇ ਇਲਾਕੇ ਦੇ ਵਿੱਚ। ਜਿੰਨੇ ਵੀ ਸਿੱਖ ਮਜ਼ਹਬ ਜਿੰਨਾ ਅਖਤਿਆਰ ਕੀਤਾ ਨਾ, ਉਹਨਾਂ ਦੀ ਵਜ੍ਹਾ ਨਾਲ ਕੀਤਾ। ਠੀਕ। ਇਹ ਤੇ ਮੁਹਤਰਮ ਇਹ ਜਿਹੜਾ ਹੈ ਨਾ ਜਿੰਨੇ ਵੀ ਇਹ ਸ਼ਹਿਨशाह ਹੋਏ ਨੇ, ਇਹਨਾਂ ਨੇ ਕਿਸੇ ਨੂੰ ਬਖਸ਼ਿਆ। ਇਹ ਅਗਰ ਗੁਰੂ ਅਰਜਨ ਦੇਵ ਜੀ ਨਾਲ ਇਸ ਤਰ੍ਹਾਂ ਹੋਇਆ ਵੇ ਨਾ, ਤੇ ਖੁਸ਼ਹਾਲ ਖਾਂ ਖਟਕ ਨਾਲ ਵੀ ਹੋਇਆ, ਇਸ ਤਰ੍ਹਾਂ ਹੀ ਹੋਇਆ ਸੀ। ਖੁਸ਼ਹਾਲ ਖਾਂ ਖਟਕ ਖੈਬਰ ਪਖਤੂਨਖਵਾ ਦੇ ਸੂਬਾ ਸਰਹੱਦ ਦੇ ਬੜੇ ਮਸ਼ਹੂਰ ਸ਼ਾਇਰ ਹੋਏ ਨੇ ਪਸ਼ਤੋ ਦੇ, ਉਹਦੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ। ਪੰਜਾਬ ਦਾ ਇੱਕ ਜਵਾਨ ਸੀ ਦੁੱਲਾ ਭੱਟੀ, ਉਹਦੇ ਨਾਲ ਵੀ ਅੰਗਰੇਜ਼ਾਂ ਨੇ ਇਸ ਤਰ੍ਹਾਂ ਹੀ ਕੀਤਾ ਸੀ। ਹਾਂਜੀ। ਫਿਰ ਜਲਿਆਂਵਾਲਾ ਬਾਗ ਦੇ ਵਿੱਚ ਸਰਦਾਰ ਉਦਮ ਸਿੰਘ ਕੰਬੋਜ ਸੀ ਸਾਡੀ ਬਰਾਦਰੀ ਦਾ। ਹਾਂਜੀ, ਉਹਦੇ ਨਾਲ ਵੀ ਅੰਗਰੇਜ਼ਾਂ ਨੇ ਇਸ ਤਰ੍ਹਾਂ ਕੀਤਾ ਸੀ। ਜਲਿਆਂਵਾਲਾ ਬਾਗ ਜਦੋਂ ਹਿੰਦੁਸਤਾਨ ਪਾਕਿਸਤਾਨ ਤੋਂ ਇਕੱਠਾ ਸੀ, ਉਦੋਂ ਤਹਿਰੀਕ ਆਜ਼ਾਦੀ ਦੀ ਅੰਗਰੇਜ਼ ਦੇ ਖਿਲਾਫ ਜੰਗ ਲੜੀ ਜਾ ਰਹੀ ਸੀ। ਹਾਂਜੀ, ਉੱਥੇ ਫਿਰ ਹਜ਼ਾਰਾਂ ਤਾਦਾਦ ਵਿੱਚ ਅੰਗਰੇਜ਼ ਨੇ ਜਿਹੜੇ ਸਿੱਖ ਮੁਸਲਮਾਨ ਹਿੰਦੂ ਸਭ ਮਾਰੇ ਸਨ ਉੱਥੇ। ਜਨਰਲ ਡਾਇਰ ਉਹਦਾ ਨਾਮ ਸੀ। ਤੇ ਉਹਦੇ ਜਿਹੜੇ ਮੇਨ ਹੀਰੋ ਸੀ ਨਾ ਸਰਦਾਰ ਭਗਤ ਸਿੰਘ ਸੀ, ਜਿਹਨੂੰ ਜਿਹੜਾ ਵੇ ਨਾ ਉਹਨਾਂ ਫਾਂਸੀ ਦਿੱਤੀ ਸਨ 1931 ਦੇ ਵਿੱਚ ਜਾਂ ਇਸ ਤੋਂ ਪਹਿਲਾਂ। ਉਸ ਤੋਂ ਬਾਅਦ 20 ਸਾਲ ਬਾਅਦ ਜਾ ਕੇ ਸਰਦਾਰ ਉਦਮ ਸਿੰਘ ਕੰਬੋਜ ਨੇ ਬਰਤਾਨੀਆ ਜਾ ਕੇ ਜਨਰਲ ਡਾਇਰ ਨੂੰ ਗੋਲੀ ਮਾਰੀ ਸੀ 75 ਸਾਲ ਦੀ ਉਮਰ ਦੇ ਵਿੱਚ। ਹਾਂਜੀ। ਤੇ ਇਹ ਮਤਲਬ ਕਹਿਣ ਦਾ ਮਕਸਦ ਕਿ ਜਿਹੜੇ ਹੀਰੋ ਹੁੰਦੇ ਨੇ ਨਾ, ਉਹ ਹੀਰੋ ਹੀ ਹੁੰਦੇ ਨੇ। ਉਦੋਂ ਮਤਲਬ ਹਿੰਦੁਸਤਾਨ ਸੀ। ਹਾਂਜੀ, ਇਹ ਉਸ ਟਾਈਮ ਇਹ ਸਭ ਲੋਕ ਸਾਡੇ ਹੀਰੋ ਸਨ। ਬਾਦਸ਼ਾਹਾਂ ਦੇ ਸਾਹਮਣੇ ਆਮ ਲੋਕਾਂ ਨੂੰ ਦੀ ਆਵਾਜ਼ ਉਠਾਉਣ ਦੀ ਕੋਈ ਤਾਕਤ ਨਹੀਂ ਸੀ ਹੁੰਦੀ। ਉਹਨਾਂ ਨੂੰ ਦਬਾਇਆ ਜਾਂਦਾ ਸੀ, ਉਹਨਾਂ ਦੇ ਬੀਵੀਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ। ਓਕੇ, ਠੀਕ ਹੈ।